ਪੰਜਾਬੀ ਰੇਡੀਓ USCIS ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 30 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਹੈਲਥ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਕੋਈ ਵੀ ਇਸ ਦੇ ਬਾਰੇ ਇਹਨਾਂ ਨੂੰ ਕਾਲ ਕਰੋ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਸਿੰਘ ਬਸਰਾ, ਸਤਰਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਸਿੰਘ ਧਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ, ਲੰਡਨ ਦੇ ਵਿੱਚ ਜਿਹੜਾ ਇੱਕ ਅਟੈਕ ਕੀਤਾ ਗਿਆ ਸੀ ਚਾਕੂ ਦੇ ਨਾਲ, ਜਿਹਦੇ ਨਾਲ 2 ਜਣਿਆਂ ਦੀ ਜਿਹੜੀ ਮੌਤ ਹੋ ਗਈ। ਇੱਕ ਬੀਬੀ ਸੀ ਅਤੇ ਨਾਲ ਇੱਕ ਬੰਦਾ ਸੀ। ਸੋ ਅਟੈਕ ਕਰਨ ਵਾਲੇ ਦਾ ਨਾਮ ਵੀ ਹੁਣ ਰਿਲੀਜ਼ ਕਰ ਦਿੱਤਾ ਗਿਆ। ਉਸ ਦਾ ਨਾਂ ਉਸਮਾਨ ਖਾਨ ਕਰਕੇ ਦੱਸਿਆ ਗਿਆ। ਕਹਿੰਦੇ ਉਸਮਾਨ ਖਾਨ ਨੂੰ 2012 ਦੇ ਵਿੱਚ ਟੈਰਰਿਜ਼ਮ ਅਫੈਂਸਿਸ ਦੇ ਅਧੀਨ ਅਰੈਸਟ ਕੀਤਾ ਗਿਆ ਸੀ, ਪਰ ਉਸ ਨੂੰ 2018 ਦੇ ਵਿੱਚ ਇੱਕ ਉੱਥੇ ਦੀ ਟਰਮ ਹੈਗੀ ਆ ਲਾਇਸੈਂਸ ਇਜ਼ ਸਬਜੈਕਟ ਕੰਡੀਸ਼ਨ ਕਰਕੇ ਉਹਨੂੰ ਛੱਡ ਦਿੱਤਾ ਗਿਆ ਸੀ। ਉਹਦੇ ਜਦੋਂ ਇਸ ਬੰਦੇ ਨੂੰ ਇੱਦਾਂ ਛੱਡਿਆ ਜਾਂਦਾ ਅਤੇ ਕਹਿੰਦੇ ਉਹਦੇ ਜਿਹੜਾ ਆ ਪੈਰ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੌਕ ਪਾਇਆ ਜਾਂਦਾ ਇਲੈਕਟ੍ਰੋਨਿਕ, ਤਾਂ ਕਿ ਉਹਨੂੰ ਮੋਨੀਟਰ ਕੀਤਾ ਜਾ ਸਕੇ। ਪਰ ਸਟਿਲ ਕਹਿੰਦੇ ਵੀ ਉਸ ਨੇ ਜਾ ਕੇ ਜਿਹੜੇ ਆ ਚਾਕੂ ਮਾਰ ਦਿੱਤੇ ਲੰਡਨ ਬ੍ਰਿਜ ਦੇ ਉੱਤੇ। ਇਹ ਉਹੀ ਬ੍ਰਿਜ ਆ ਜਿਹਦੇ ਕੁਛ ਸਾਲ ਪਹਿਲਾਂ ਜਿੱਥੇ 8 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ, 48 ਦੇ ਕਰੀਬ ਫੱਟੜ ਹੋਏ ਸੀ। ਉਦੋਂ ਵੀ ਟੈਰਰਿਸਟ ਅਟੈਕ ਹੋਇਆ ਸੀ। ਇੱਕ ਬੈਨ ਜਿਹੜੀ ਆ ਆਮ ਲੋਕਾਂ ਨੂੰ ਤੁਰਿਆਂ ਜਾਂਦਿਆਂ ਦੇ ਉੱਤੇ ਚਾੜ੍ਹ ਦਿੱਤੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਬੋਰਿਸ ਜੌਨਸਨ ਜਿਹੜੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਹੈਗੇ ਆ, ਹੁਣ ਇਲੈਕਸ਼ਨ ਦੇ ਲਈ ਲੜ ਰਹੇ ਆ, ਫਿਰ ਇਲੈਕਸ਼ਨ 'ਚ ਲੀਡ ਵੀ ਕਰ ਰਿਹਾ। ਉਹ ਕਹਿੰਦੇ ਵੀ ਪਹਿਲੀ ਪਲੇਸ 'ਤੇ ਹੀ ਗਲਤੀ ਸੀ। ਇੱਦਾਂ ਦੇ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਕੋਰਟ ਵਿੱਚੋਂ ਛੱਡਣਾ ਨਹੀਂ ਚਾਹੀਦਾ ਸੀ। ਜੀ ਬਿਲਕੁਲ। ਉੱਥੇ ਜਦੋਂ ਹਮਲਾ ਹੋਇਆ ਤਾਂ ਆਮ ਜਿਹੜੇ ਕੁਛ ਨਾਗਰਿਕ ਆ, ਪਬਲਿਕ ਦੇ ਜਿਹੜੇ ਕੁਛ ਲੋਕਾਂ ਨੇ ਉਸ ਨੂੰ ਕਨਫਰੰਟ ਕੀਤਾ ਅਤੇ ਉਸ ਨੂੰ ਸਮਾਂ ਰਹਿੰਦੇ ਹੋਏ ਜਿਹੜਾ ਉਹ ਰੋਕ ਵੀ ਲਿਆ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕੁਛ ਹੀ ਮਿੰਟਾਂ ਦੇ ਵਿੱਚ ਜਦ ਪੁਲਿਸ ਵਾਲੇ ਉੱਥੇ ਪਹੁੰਚੇ, 2 ਗਨ ਸ਼ਾਟਸ ਦੀ ਆਵਾਜ਼ ਜਿਹੜੀ ਸੁਣੀ ਅਤੇ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਜਿਹੜਾ ਉਸਮਾਨ ਖਾਨ 28 ਸਾਲਾਂ ਦਾ ਸੀਗਾ, ਇਹ ਉੱਥੇ ਢੇਰ ਕਰ ਦਿੱਤਾ ਗਿਆ। ਇਸੇ ਹੀ ਤਰਜ਼ ਦਾ ਇੱਕ ਹੋਰ ਹਮਲਾ ਜਿਹੜਾ ਯੂਰਪ ਦੇ ਵਿੱਚ ਕੱਲ੍ਹ ਜਿਹੜਾ ਆ ਉਹ ਦੇਖਿਆ ਗਿਆ। ਹੇਗ ਸ਼ਾਪਿੰਗ ਏਰੀਆ ਨੀਦਰਲੈਂਡ ਦੇ ਵਿੱਚ ਉੱਥੇ ਵੀ ਇੱਕ ਹਮਲਾਵਰ ਦੇ ਦੁਆਰਾ 3 ਲੋਕਾਂ ਦੇ ਉੱਤੇ ਜਿਹੜਾ ਚਾਕੂ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਗਿਆ। ਇਸ ਹਮਲੇ ਦੇ ਵਿੱਚ ਉਸ ਨੇ ਡਰਾਵਾ ਹੋਰ ਵੀ ਜ਼ਿਆਦਾ ਹਰਜੋਤ ਸਿੰਘ ਜੀ ਵਧਾਇਆ ਸੀ। ਉਹਨੇ ਨਕਲੀ ਐਕਸਪਲੋਸਿਵ ਵੈਸਟ ਜਿਹੜੀ ਆ ਉਹ ਵੀ ਪਾਈ ਹੋਈ ਸੀਗੀ ਅਤੇ ਇਸ ਤਰੀਕੇ ਦੇ ਨਾਲ ਮਾਫੀ ਚਾਹੁੰਦਾ, ਇਹ ਜਿਹੜੀ ਐਕਸਪਲੋਸਿਵ ਵੈਸਟ ਆ ਇਹ ਲੰਡਨ ਦੇ ਵਿੱਚ ਜਿਸ ਨੇ ਉਸਮਾਨ ਖਾਨ ਨੇ ਹਮਲਾ ਕੀਤਾ ਸੀ ਉਸ ਨੇ ਜਿਹੜੀ ਇਹ ਪਾਈ ਹੋਈ ਸੀ ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਪੁਲਿਸ ਵਾਲਿਆਂ ਨੇ ਇਸੇ ਹੀ ਸ਼ੱਕ ਦੇ ਤੋਂ ਜਿਹੜਾ ਉਸ ਨੂੰ ਮਾਰ ਦਿੱਤਾ ਵੀ ਕੀ ਪਤਾ ਇਹ ਉੱਥੇ ਧਮਾਕਾ ਹੀ ਜਿਹੜਾ ਉਹ ਨਾ ਕਰ ਦੇਵੇ। ਕਾਫੀ ਜਿਹੜਾ ਹਰਜੋਤ ਸਿੰਘ ਜੀ ਇਹ ਖੌਫਨਾਕ ਮੰਜ਼ਰ ਜਿਹੜਾ ਉੱਥੇ ਬਣਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੋ ਸਕਦਾ ਵੀ ਉਸੇ ਦੀ ਕੋਈ ਨਕਲ ਲਾਉਂਦਾ ਹੋਊਗਾ ਉੱਥੇ, ਜਾਂ ਜਿਸ ਨੇ ਵੀ ਉਹ ਕੰਮ ਕੀਤਾ ਇਹ ਜਿਹੜਾ ਡੱਚ ਦੇ ਵਿੱਚ, ਨੀਦਰਲੈਂਡਸ ਦੇ ਵਿੱਚ ਉੱਥੇ ਵੀ ਇਹ ਹਮਲਾ ਇੱਕ ਤਰੀਕੇ ਦਾ ਉੱਥੇ ਹੋਇਆ ਆ। ਅਤੇ ਕਹਿੰਦੇ ਵੀ ਇਹ ਮਾਈਨਰਸ ਜਿਹੜੇ ਇਸ ਦੇ ਵਿੱਚ ਜਿਹੜੀ ਛੋਟੀ ਉਮਰ ਦੇ ਜਿਹੜੇ ਸੀਗੇ ਉਹਨਾਂ ਦੇ ਉੱਤੇ ਇਹ ਹਮਲਾ ਹੋਇਆ ਆ।
ਇਸ ਟਾਈਮ ਸਭ ਨੂੰ ਪਤਾ ਹੈ ਵੀ ਥੈਂਕਸਗਿਵਿੰਗ ਕ੍ਰਿਸਮਸ ਦਾ ਇਹ ਜਿਹੜੇ ਦਿਨ ਆ ਉਹ ਆ ਰਹੇ ਆ, ਲੋਕ ਸ਼ਾਪਿੰਗ ਕਰਨ ਦੇ ਲਈ, ਘੁੰਮਣ ਫਿਰਨ ਦੇ ਲਈ ਜਿਹੜਾ ਉਹ ਬਾਹਰ ਨਿਕਲਦੇ ਨੇ, ਅਤੇ ਇਸ ਦੇ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ, ਖੌਫ ਦਾ ਮਾਹੌਲ ਵੀ ਜਿਹੜਾ ਉਹ ਬਣਿਆ ਆ ਵੀ ਹੁਣ ਅਸੀਂ ਬਾਹਰ ਜਾਈਏ ਜਾਂ ਨਾ ਜਾਈਏ। ਕਾਫੀ ਇੱਕ ਚਿੰਤਾ ਦਾ ਵਿਸ਼ਾ ਇਸ ਟਾਈਮ ਹਰਜੋਤ ਸਿੰਘ ਜੀ ਬਣ ਚੁੱਕਾ ਹੋਇਆ ਆ, ਅਤੇ ਇਹਦੇ ਕਰਕੇ ਆਉਣ ਵਾਲੀਆਂ ਜਿਹੜੀਆਂ ਹੌਲੀਡੇਜ਼ ਆ ਖਾਸ ਕਰਕੇ ਉਸ ਦੀ ਸਪਿਰਿਟ ਦੇ ਉੱਤੇ ਕਹਿੰਦੇ ਜ਼ਰੂਰ ਅਸਰ ਪਵੇਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਫਗਾਨਿਸਤਾਨ 'ਚ ਗਏ ਸੀ ਥੈਂਕਸਗਿਵਿੰਗ ਵਾਲੇ ਦਿਨ ਦੇ ਉੱਤੇ, ਅਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਜਿਹੜੇ ਤਾਲੀਬਾਨ ਦੇ ਨਾਲ ਸਾਡੀ ਜਿਹੜੀ ਗੱਲਬਾਤ ਆ ਦੁਬਾਰਾ ਕੀ ਉਹ ਸ਼ੁਰੂ ਹੋਣ ਜਾ ਰਹੀ ਆ। ਇਸ ਤੋਂ ਪਹਿਲਾਂ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਇੱਕਦਮ ਬੰਦ ਹੋ ਗਈ ਸੀ, ਅਤੇ ਉਹਨਾਂ ਨੇ ਨਾਂਹ ਕਰਤੀ ਸੀ ਤਾਲੀਬਾਨ ਵਾਲਿਆਂ ਨੇ ਵੀ ਅਸੀਂ ਗੱਲਬਾਤ ਨਹੀਂ ਕਰਨੀ। ਉਹ ਤੋਂ ਬਾਅਦ ਇੱਕ ਉਹਨਾਂ ਨੇ ਅਟੈਕ ਵੀ ਕੀਤਾ ਸੀ ਜਿਹਦੇ ਵਿੱਚ ਫੌਜੀ ਵੀ ਇੱਕ ਮਾਰਿਆ ਗਿਆ ਸੀ। ਪਰ ਇਹਦੇ ਬਾਰੇ ਜਿਹੜਾ ਉੱਥੇ ਦਾ ਕਰੰਟ ਪ੍ਰੈਜ਼ੀਡੈਂਟ ਹੈਗਾ ਗਾਨੀ, ਉਸ ਨੇ ਦੱਸਿਆ ਵੀ ਮੈਨੂੰ ਇਹਦੇ ਬਾਰੇ ਕੋਈ ਇੱਦਾਂ ਦਾ ਜਿਹੜਾ ਨੌਲੇਜ ਨਹੀਂ ਹੈਗਾ। ਬਿਲਕੁਲ, ਕਹਿੰਦੇ ਤਾਲੀਬਾਨ ਦੇ ਨਾਲ ਨਾਲ ਅਫਗਾਨ ਸਰਕਾਰ ਵੀ ਇਸ ਸੀਜ਼ ਫਾਇਰ ਦੀ ਰਾਸ਼ਟਰਪਤੀ ਟਰੰਪ ਦੀ ਗੱਲ ਤੋਂ ਅਚੰਭੇ ਦੇ ਵਿੱਚ ਕਹਿੰਦੇ ਆ ਉਹ ਲੱਗੇ ਨੇ। ਇਹ ਵੀ ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਨੇ ਸੋਚਿਆ ਵੀ ਚੱਲ ਮੈਂ ਜੇ ਕਹਿ ਹੀ ਦਿੱਤਾ ਅਤੇ ਹੁਣ ਮੰਨਣ ਗਈ। ਸੋ ਹੋਪਫੁਲੀ ਵੈਸੇ ਇਹ ਗੱਲ ਹੋ ਜਾਵੇ, ਕਿਉਂਕਿ ਉੱਥੇ ਜਿੱਦਾਂ ਦੀ ਕਤਲੋਗਾਰਤ ਜਿਹੜੀ ਚੱਲ ਰਹੀ ਆ ਉਸ ਦਾ ਜਿਹੜਾ ਫਾਇਦਾ ਉਹ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਹੋਵੇਗਾ। ਉਮੀਦ ਕਰਦੇ ਹਾਂ ਵੀ ਇਹ ਐਕਚੁਅਲ ਦੇ ਵਿੱਚ ਜਿਹੜੇ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਉਹ ਸਮਝੌਤਾ ਜਿਹੜਾ ਬਣੇ। 18 ਸਾਲ ਪਹਿਲਾਂ ਅਮਰੀਕਾ ਨੇ ਇਹ ਜਿਹੜੀ ਸਹੁੰ ਚੁੱਕ ਕੇ ਇੱਕ ਹਿਸਾਬ ਨਾਲ ਇੱਥੋਂ ਗਏ ਸੀ ਵੀ ਤਾਲੀਬਾਨਾਂ ਨੂੰ ਜਿਹੜਾ ਆਪਾਂ ਉੱਥੋਂ ਖਦੇੜ ਦੇਣਾ। ਕੁਛ ਚਿਰ ਦੇ ਲਈ ਉਹਨਾਂ ਨੇ ਖਦੇੜਿਆ, ਪਰ ਹੌਲੀ ਹੌਲੀ ਉਹਨਾਂ ਦਾ ਕਬਜ਼ਾ ਜਿਹੜਾ ਮੁੜ ਕੇ ਦੁਬਾਰੇ ਉਹਨਾਂ ਦੇ ਹੀ ਜਿਹੜਾ ਮੁਲਕ ਹੈਗਾ ਆ ਅਫਗਾਨਿਸਤਾਨ ਦੇ ਵਿੱਚ ਦੁਬਾਰਾ ਤੋਂ ਜਿਹੜਾ ਉਹ ਹੁੰਦਾ ਗਿਆ। ਇਹਨਾਂ ਨੇ ਆਪਣੀ ਜਿਹੜੀ ਆ ਸਰਕਾਰ ਉੱਥੇ ਬਣਵਾਈ, ਇਲੈਕਸ਼ਨਾਂ ਵੀ ਕਰਵਾਈਆਂ, ਸਾਰਾ ਕੁਛ ਹੋਇਆ। ਹੋਰ ਰਾਸ਼ਟਰਪਤੀ ਵੀ ਜਿਹੜੇ ਕਈ ਜਿਹੜੇ ਆ ਕੇ ਗਏ, ਪਰ ਜਿਹੜਾ ਕਈ ਬਹੁਤੀ ਜਿਹੜੀ ਆ ਕਾਮਯਾਬੀ ਅਮਰੀਕਾ ਨੂੰ ਓਵਰਆਲ ਲੌਂਗ ਰਨ ਦੇ ਵਿੱਚ ਉੱਥੇ ਹਾਸਲ ਨਹੀਂ ਹੋਈ ਹੈਗੀ। ਸੋ ਦੇਖਦੇ ਹਾਂ ਵੀ ਇਹ ਹੁਣ ਜਿਹੜੀਆਂ ਟਾਕਸ ਆ ਕਿਸ ਪਾਸੇ ਵੱਲ ਨੂੰ ਵਧਣਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਕਰੇਨ ਤੋਂ ਆ ਰਹੀ ਹੈ। ਕਹਿੰਦੇ ਯੂਕਰੇਨ ਦੇ ਜਿਹੜੇ ਆਫੀਸ਼ੀਅਲਸ ਹੈਗੇ ਆ ਉਹ ਟਰਾਈ ਕਰ ਰਹੇ ਹੈਗੇ ਆ ਵੀ ਆਪਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਕਿਸ ਤਰ੍ਹਾਂ ਹੁਣ ਵਧੀਆ ਰਿਲੇਸ਼ਨ ਬਣਾ ਸਕਦੇ ਹੈਗੇ ਆ। ਜਦੋਂ ਤੋਂ ਇਹ ਇੰਪੀਚਮੈਂਟ ਇਨਕੁਆਇਰੀ ਜਿਹੜੀ ਆ ਇਹ ਚੱਲ ਰਹੀ ਆ, ਯੂਕਰੇਨ ਦੀ ਗਵਰਨਮੈਂਟ ਦੇ ਨਾਲ ਰਿਲੇਸ਼ਨ ਪ੍ਰੈਜ਼ੀਡੈਂਟ ਟਰੰਪ ਦੇ ਕਾਫੀ ਠੀਕ ਨਹੀਂ ਚੱਲ ਰਹੇ ਸੀ। ਸੋ ਕਹਿੰਦੇ ਵੀ ਹੋ ਸਕਦਾ ਜਿਹੜੇ ਯੂਕਰੇਨ ਦੇ ਆਫੀਸ਼ੀਅਲਸ ਹੈਗੇ ਆ ਉਹ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਣ, ਜੋ ਕਿ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਚਾਹੁੰਦਾ ਸੀ, ਖਾਸ ਕਰਕੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਉਹਨਾਂ ਦੇ ਜਿਹੜਾ ਪੁੱਤਰ ਆ ਹੰਟਰ ਬਾਈਡਨ ਨੂੰ ਲੈ ਕੇ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਆਰਚਜ਼ ਨੈਸ਼ਨਲ ਪਾਰਕ ਯੂਟਾ ਦੇ ਵਿੱਚ ਕਾਫੀ ਇੱਕ ਫੇਮਸ ਨੈਸ਼ਨਲ ਪਾਰਕ ਆ ਜਿੱਥੇ ਕਾਫੀ ਸੈਲਾਨੀ ਜਿਹੜੇ ਆ ਉਹ ਘੁੰਮਣ ਫਿਰਨ ਦੇ ਲਈ ਜਾਂਦੇ ਆ। ਬੀਤੇ ਦਿਨਾਂ ਦੇ ਵਿੱਚ ਉੱਥੇ 2 ਜਾਣਿਆਂ ਦੇ ਇਸ ਆਰਚਜ਼ ਨੈਸ਼ਨਲ ਪਾਰਕ ਯੂਟਾ ਦੇ ਵਿੱਚ ਜਿਹੜਾ ਹੈਗਾ ਉੱਥੇ ਡਿੱਗਣ ਦੇ ਕਰਕੇ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ। 2 ਸੈਲਾਨੀ ਉੱਥੇ ਘੁੰਮਣ ਦੇ ਲਈ ਆਏ ਸੀ। ਜਿਹੜਾ ਉੱਥੇ ਨੈਚੁਰਲ ਡੀਪ ਬਾਲ ਫਾਰਮੇਸ਼ਨ ਜਿਹੜੀ ਆ ਉਹ ਬਣੀ ਆ, ਉਸ ਦੇ ਵਿੱਚ ਕਹਿੰਦੇ ਆ ਉਹ ਡਿੱਗ ਗਏ, ਜਿਸ ਕਰਕੇ ਉਹਨਾਂ ਦੀ ਇਹ ਮੌਤ ਆ ਉਹ ਹੋ ਗਈ ਆ। ਅਤੇ ਕਾਫੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਕਈ ਸੈਲਾਨੀ ਜਿਹੜੇ ਉਹ ਮਾਰੇ ਜਾਂਦੇ ਨੇ। ਰੈਸਕਿਊਅਰਸ ਕਹਿੰਦੇ ਜਦ ਉੱਥੇ ਪਹੁੰਚੇ ਅਤੇ 65 ਸਾਲਾਂ ਦਾ ਇੱਕ ਬੰਦਾ ਅਤੇ 60 ਸਾਲਾਂ ਦੀ ਜਿਹੜੀ ਔਰਤ ਆ, ਉਹ ਦੋਨਾਂ ਦੀ ਲਾਸ਼ ਉਸ ਸੀਨ ਤੋਂ ਜਿਹੜੀ ਬਰਾਮਦ ਹੋਈ, ਅਤੇ ਇੱਕ 30 ਸਾਲਾਂ ਦਾ ਹੋਰ ਬੰਦਾ ਆ ਉਹ ਵੀ ਉੱਥੇ ਫੱਟੜ ਹੋਇਆ, ਜਿਸ ਨੂੰ ਬਾਅਦ ਦੇ ਵਿੱਚ ਕਹਿੰਦੇ ਆ ਏਅਰ ਲਿਫਟ ਕਰਕੇ ਉੱਥੇ ਦੇ ਨਜ਼ਦੀਕੀ ਮੁਆਬ ਓਰੀਜਨਲ ਹਸਪਤਾਲ ਦੇ ਵਿੱਚ ਜਿਹੜਾ ਉਹ ਪਹੁੰਚਾਇਆ ਗਿਆ। ਇਹ ਤਿੰਨੇ ਹੀ ਜਾਣੇ ਜਿਹੜੇ ਆ ਉਹ ਕੈਲੀਫੋਰਨੀਆ ਤੋਂ ਦੱਸੇ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਰਿਪਬਲਿਕਨ ਇੱਕ ਬੀਬੀ ਜਿਹੜੀ ਆ ਇਲਹਾਨ ਉਮਾਰ ਦੇ ਅਗੇਂਸਟ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਆ, ਉਹਦਾ ਜਿਹੜਾ ਟਵਿੱਟਰ ਅਕਾਊਂਟ ਹੈਗਾ ਉਹ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਹੈਗਾ, ਕਿਉਂਕਿ ਉਹ ਕਹਿੰਦੇ ਪਿਛਲੇ ਸਮੇਂ 'ਚ ਜਿਹੜੀ ਉਮਾਰ ਆ ਕਾਂਗਰਸ ਵੂਮੈਨ, ਉਹਦੇ ਅਗੇਂਸਟ ਕਈ ਤਰ੍ਹਾਂ ਦੇ ਜਿਹੜੇ ਐਕੂਜੇਸ਼ਨਸ ਆ ਉਹ ਲਾਉਂਦੀ ਰਹੀ, ਜਿਹਦੇ ਵਿੱਚ ਕਈ ਕਹਿੰਦੇ ਵੀ ਝੂਠੇ ਵੀ ਸੀਗੇ। ਸੋ ਟਵਿੱਟਰ ਨੇ ਪਹਿਲਾਂ ਵੀ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਤੁਹਾਡਾ ਬਿਹੇਵੀਅਰ ਆ ਟਵਿੱਟਰ ਅਕਾਊਂਟ 'ਤੇ ਇਹ ਸਹੀ ਨਹੀਂ ਹੈਗਾ, ਅਤੇ ਅਸੀਂ ਤੁਹਾਡਾ ਅਕਾਊਂਟ ਬੰਦ ਕਰ ਸਕਦੇ ਹੈਗੇ ਆ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਇੱਕ ਧਰਮ ਦੇ ਉਲਟ ਐਂਟੀ ਮੁਸਲਿਮ ਕਹਿੰਦੇ ਵੀ ਟਵੀਟਸ ਕਰ ਰਹੀ ਸੀ। ਅਤੇ ਹੁਣ ਟਵਿੱਟਰ ਨੇ ਜਿਹੜਾ ਇਹ ਅਕਾਊਂਟ ਆ ਇਸ ਜਿਹੜੀ ਆਉਣ ਵਾਲੀ ਕੈਂਡੀਡੇਟ ਆ ਉਹਦਾ ਬੰਦ ਕਰ ਦਿੱਤਾ ਹੈਗਾ। ਜੀ, ਕਹਿੰਦੇ ਵੀ ਕਾਫੀ ਵਾਰੀ ਜਿਹੜਾ ਉਸਨੇ ਉਸ ਦੇ ਉੱਤੇ ਝੂਠ ਬੋਲਿਆ, ਗਲਤ ਐਕੁਜ਼ੇਸ਼ਨ ਜਿਹੜੀਆਂ ਲਾਈਆਂ, ਉਸ ਦੇ ਚੇਤਾਵਨੀਆਂ ਤੋਂ ਬਾਅਦ 'ਚ ਵੀ ਉਹ ਟਲੀ ਨਹੀਂ, ਬਾਰ-ਬਾਰ ਉੱਦਾਂ ਹੀ ਗਲਤ ਜਿਹੜੀਆਂ ਲਾਉਂਦੀ ਰਹੀ। ਇਸ ਵਾਰ ਉਹਨਾਂ ਟਵਿੱਟਰ ਨੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕੀਤੀ ਆ ਵੀ ਆਉਣ ਵਾਲੀਆਂ 2020 ਦੀਆਂ ਇਲੈਕਸ਼ਨਸ ਦੇ ਵਿੱਚ
ਉਹਨਾਂ ਨੇ ਕੋਈ ਵੀ ਪੋਲੀਟੀਕਲ ਐਡ ਜਿਹੜੀ ਆ ਉਹ ਨਹੀਂ ਰਨ ਜਿਹੜੀ ਕਰਨੀ ਆ। ਉਹਨਾਂ ਨੇ ਕੋਈ ਵੀ ਪੋਲੀਟੀਕਲ ਐਡ ਨਾ ਦਿਖਾਉਣ ਦਾ ਜਿਹੜਾ ਫੈਸਲਾ ਆ ਉੱਥੇ ਉਹ ਲਿਆ ਆ। ਅਤੇ ਵੈਸੇ ਹਰਜੋਤ ਸਿੰਘ ਜੀ ਸਾਰੇ ਸੋਸ਼ਲ ਮੀਡੀਆ ਨੂੰ ਇੱਦਾਂ ਕਰਨਾ ਚਾਹੀਦਾ ਆ। ਇੱਦਾਂ ਵੀ ਹੁਣ ਹਰਜੋਤ ਸਿੰਘ ਜੀ ਮਹਿਸੂਸ ਹੋ ਰਿਹਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਖਾਸ ਕਰਕੇ ਜਿਹੜੇ ਜਾਇੰਟਸ ਹੈਗੇ ਨੇ, ਤੁਸੀਂ ਚਾਹੇ ਗੂਗਲ ਕਹਿ ਲਓ, ਐਪਲ ਕਹਿ ਲਓ, ਨਾਲ ਦੇ ਨਾਲ ਵੱਡਾ ਜਿਹੜਾ ਸਭ ਤੋਂ ਫੇਸਬੁੱਕ ਆ, ਉਹ ਕਾਫੀ ਜ਼ਿਆਦਾ ਜਿਹੜੇ ਆ ਪੋਲੀਟੀਕਲ ਐਡ ਸਪੋਂਸਰਡ ਕੰਟੈਂਟ ਜਿਹੜਾ ਉਹ ਪੇਸ਼ ਕਰਕੇ ਚੰਗੇ ਡਾਲਰ ਜਿਹੜੇ ਉਹ ਕਮਾਈ ਇਸ ਦੇ ਵਿੱਚ ਉਹ ਕਰਦੇ ਨੇ। ਅਤੇ ਇੱਕ ਜ਼ਰੀਆ ਜਿਹੜਾ ਆ ਉਹ ਆਮ ਲੋਕਾਂ ਤੱਕ ਪਹੁੰਚਣ ਦੇ ਲਈ ਪੋਲੀਟੀਕਲ ਪਾਰਟੀਆਂ ਵੀ ਹੁਣ ਇਸ ਨੂੰ ਕਾਫੀ ਵੱਡੇ ਪੈਮਾਨੇ ਦੇ ਉੱਤੇ ਅਤੇ ਵੱਡੇ ਹਥਿਆਰ ਵਜੋਂ ਵੀ ਜਿਹੜਾ ਇਸ ਨੂੰ ਵਰਤਿਆ ਜਾਂਦਾ ਹੈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ 2020 ਦੀਆਂ ਇਲੈਕਸ਼ਨ ਜਾਂ ਹੋਰ ਲੋਕਲ ਤੋਂ ਲੈ ਕੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੱਕ ਇਹਨਾਂ ਸੋਸ਼ਲ ਮੀਡੀਆ ਦਾ ਜਿਹੜਾ ਕਿੱਦਾਂ ਦਾ ਅਸਰ ਜਿਹੜਾ ਓਵਰਆਲ ਰਹੇਗਾ। ਜੀ, ਅਗਲੀ ਖਬਰ ਜਿਹੜੀ ਲੂਜ਼ੀਆਨਾ ਤੋਂ ਆ ਰਹੀ ਆ, ਨਿਊ ਆਰਲੀਨਸ ਤੋਂ ਆ ਰਹੀ ਆ। ਨਿਊ ਆਰਲੀਨਸ ਦੇ ਵਿੱਚ ਇੱਕ ਜਿਹੜਾ ਹੋਟਲ ਆ ਉਹ ਕਲੈਪਸ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉੱਥੇ ਇੱਕ ਵਿਸਲ ਬਲੋਅਰ ਸੀ ਜਿਸ ਨੇ ਪੂਰੀ ਸਟੋਰੀ ਜਿਹੜੀ ਆ ਐਕਸਪੋਜ਼ ਕੀਤੀ ਸੀ ਵੀ ਇਹ ਜਿਹੜਾ ਹੋਟਲ ਆ ਇਹਦੀ ਕੰਸਟਰਕਸ਼ਨ ਸਹੀ ਨਹੀਂ ਹੋਈ ਸੀ। ਜਿਸ ਬੰਦੇ ਦਾ ਨਾਮ ਡੈਲਮਰ ਯੋਇਲ ਰਾਮੀਰੇਜ਼ ਪਲਮਾ ਦੱਸਿਆ ਗਿਆ, 38 ਸਾਲਾਂ ਦਾ ਹੌਂਡਰਨ ਸੀਗਾ, ਅਤੇ ਹੁਣ ਕਹਿੰਦੇ ਵੀ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ ਆ। ਆਈਸ ਵਾਲਿਆਂ ਨੇ ਉਹਨੂੰ ਅਰੈਸਟ ਕਰ ਲਿਆ ਅਤੇ ਉਹ ਤੋਂ ਬਾਅਦ ਜਿਹੜਾ ਆ ਕਹਿੰਦੇ ਵੀ ਉਹਨੂੰ ਡਿਪੋਰਟ ਕੀਤਾ ਜਾਂਦਾ ਕਿਉਂਕਿ ਉਹਦੀ ਜਿਹੜੀ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜਾ ਕ੍ਰਿਮੀਨਲ ਜਸਟਿਸ ਰਿਫਾਰਮ ਜਿਹੜਾ ਲਿਆਂਦਾ ਗਿਆ ਹੈ ਉਸ ਦੇ ਅਧੀਨ ਕਹਿੰਦੇ 3100 ਜਿਹੜੇ ਇਨਮੇਟਸ ਆ ਉਹਨਾਂ ਨੂੰ ਜਲਦ ਹੀ ਜਿਹੜਾ ਉਹ ਛੱਡਿਆ ਜਾਵੇਗਾ। ਕੱਲ੍ਹ ਜਿਹੜਾ ਸ਼ੁੱਕਰਵਾਰ ਨੂੰ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਆ ਦਿੱਤੀ ਗਈ ਵੀ ਜਿਹੜੇ ਫੈਡਰਲ ਪ੍ਰਿਜ਼ਨਸ ਹੈਗੇ ਆ ਪੂਰੇ ਮੁਲਕ ਦੇ ਵਿੱਚ ਉਹਨਾਂ ਵਿੱਚੋਂ 3100 ਲੋਕਾਂ ਨੂੰ ਮੁੜ ਜਿਹੜਾ ਆ ਸੁਸਾਇਟੀ ਦੇ ਵਿੱਚ ਵਾਪਸ ਜਾਣ ਦਿੱਤਾ ਜਾਵੇਗਾ ਇਸ ਨਵੇਂ ਕ੍ਰਿਮੀਨਲ ਜਸਟਿਸ ਰਿਫਾਰਮ ਲਾਅ ਦੇ ਅਧੀਨ। ਇਹ ਕਾਫੀ ਜਿਹੜਾ ਰੌਲਾ ਰੱਪਾ ਇਸ ਨੂੰ ਲੈ ਕੇ ਜਿਹੜਾ ਉਹ ਪਿਆ ਸੀਗਾ ਵੀ ਕਈ ਛੋਟੀਆਂ ਮੋਟੀਆਂ ਜਿਹੜੀਆਂ ਆ ਉਹ ਕਹਿ ਲਓ ਵੀ ਜਿਹੜੀਆਂ ਕਰਤੂਤਾਂ ਕਹਿ ਲਓ ਵੀ ਇਹਨਾਂ ਲੋਕਾਂ ਨੇ ਕੀਤੀਆਂ ਸੀ, ਉਸ ਦੇ ਕਰਕੇ ਕਾਫੀ ਲੰਮੀਆਂ ਜਿਹੜੀਆਂ ਸਜ਼ਾਵਾਂ ਜਿਹੜੀਆਂ ਹੋਈਆਂ ਸੀ ਅਤੇ ਉਸ ਦੇ ਕਰਕੇ ਉਹ ਲੰਮੀਆਂ ਸਜ਼ਾਵਾਂ ਕਿਉਂਕਿ ਇਨ ਦੀ ਐਂਡ ਉਹ ਟੈਕਸ ਪੇਅਰ ਦੇ ਉੱਤੇ ਉਹ ਜਿਹੜਾ ਭਾਰ ਦੇ ਵਜੋਂ ਉਹ ਬਣਦੀਆਂ ਨੇ ਅਤੇ ਇਸ ਲਈ ਉਹਨਾਂ ਨੂੰ ਛੱਡਣ ਦਾ ਜਿਹੜਾ ਫੈਸਲਾ ਆ ਉਹ ਲਿਆ ਗਿਆ ਆ। ਫਸਟ ਸਟੈਪ ਐਕਟ ਦੇ ਅਧੀਨ ਜਿਹੜੇ 3100 ਲੋਕਾਂ ਨੂੰ ਜਿਹੜਾ ਉਹ ਛੱਡਿਆ ਜਾਵੇਗਾ। ਇਸ ਨੂੰ ਵੀ ਇਸ ਪ੍ਰੋਗਰਾਮ ਨੂੰ ਰਨ ਕਰਨ ਦੇ ਲਈ ਵੀ ਕਹਿੰਦੇ ਫਿਸਕਲ ਈਅਰ 2019 ਦੇ ਵਿੱਚ $75 ਮਿਲੀਅਨ ਜਿਹੜੇ ਆ ਉਹ ਰੀਡਾਇਰੈਕਟ ਆ ਉਹ ਕੀਤੇ ਗਏ ਸੀਗੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਨੈਸ਼ਨਲ ਵੈਦਰ ਸਰਵਿਸ ਵੱਲੋਂ ਦਿੱਤੀ ਗਈ ਹੈ ਵੀ ਜਿਹੜਾ ਇਹ ਵੀਕਐਂਡ ਹੈਗਾ ਆ ਬਹੁਤ ਹੀ ਬਿਜ਼ੀ ਹੋਊਗਾ ਅਤੇ ਇਸ ਵੀਕਐਂਡ ਦੇ ਉੱਤੇ ਵੱਡਾ ਸਾਰਾ ਇੱਕ ਸਟੋਰਮ ਵੀ ਆ ਰਿਹਾ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ ਮਿਲੀਅਨਸ ਆਫ ਲੋਕ ਜਿਹੜੇ ਆ ਟਰੈਵਲ ਕਰ ਰਹੇ ਆ ਉਹਨਾਂ ਦੀ ਡਿਸਰਪਸ਼ਨ ਹੋਊਗੀ। ਥੈਂਕਸ ਗਿਵਿੰਗ ਦਾ ਵੀਕਐਂਡ ਹੈਗਾ ਆ, ਸੋ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਗਈ ਆ ਵੀ ਖਾਸ ਕਰਕੇ ਸੰਡੇ ਨੂੰ ਜਿਹੜੇ ਲੋਕ ਵਾਪਸ ਆਪਣੇ ਘਰਾਂ ਨੂੰ ਆ ਰਹੇ ਆ ਜਿਹੜਾ ਟ੍ਰੈਫਿਕ ਆ ਬਹੁਤ ਬਿਜ਼ੀ ਹੋ ਸਕਦਾ, ਸੋ ਟਾਈਮ ਦੇਖ ਕੇ ਚੱਲੋ। ਅਤੇ ਮੀਂਹ ਬਹੁਤ ਪੈ ਰਿਹਾ, ਕਈ ਏਰੀਏ ਦੇ ਵਿੱਚ ਸਨੋ ਬਹੁਤ ਪਈ ਹੈਗੀ ਆ, ਸੋ ਉਸ ਕਰਕੇ ਜਿਹੜਾ ਆਲਰੇਡੀ ਕਾਫੀ ਜਿਹੜਾ ਆ ਰਸ਼ ਹੋਇਆ ਆ ਅਤੇ ਜਿਹੜਾ ਡਿਲੇ ਚੱਲ ਰਿਹਾ ਹੈਗਾ ਟ੍ਰੈਫਿਕ ਦੇ ਵਿੱਚ। ਜੀ, ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਦੇ ਕਿਉਂਕਿ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੀ ਜਿਹੜੀਆਂ ਕਾਫੀ ਅਹਿਮ ਜਿਹੜੀਆਂ ਆਪਾਂ ਦੱਸਦੇ ਹੁੰਦੇ ਹਾਂ। ਪਹਿਲੀ ਜਿਹੜੀ ਖਬਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੇ ਆਪਾਂ ਦੱਸਦੇ ਜਾਈਏ, ਕਹਿੰਦੇ ਆਈਸ ਵਾਲਿਆਂ ਨੇ ਜਿਹੜਾ ਕੋਲੋਰਾਡੋ ਦਾ ਨਵਾਂ ਸੈਂਚੁਰੀ ਲਾਅ ਆ ਉਸ ਨੂੰ ਕਾਫੀ ਜਿਹੜੀ ਆ ਉਹਨਾਂ ਦੀ ਕਹਿ ਲਓ ਵੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਵੀ ਜਿਹੜੀ ਉਹਨਾਂ ਨੇ ਕੀਤੀ ਹੈ। ਕਹਿੰਦੇ ਵੀ ਇੱਕ ਜਿਹੜਾ ਇਮੀਗਰੈਂਟ ਜਿਸ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ ਅਤੇ ਉਸ ਦੇ ਉੱਤੇ ਬਾਅਦ ਦੇ ਵਿੱਚ ਅਟੈਂਪਟਡ ਮਰਡਰ ਦਾ ਜਿਹੜਾ ਆ ਕਥਿਤ ਦੋਸ਼ ਜਿਹੜਾ ਉਹ ਲੱਗਾ ਆ ਅਤੇ ਉਸ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਈਸ ਵਾਲਿਆਂ ਨੇ ਕਿਹਾ ਆ ਵੀ ਇਸ ਦੇ ਪਿੱਛੇ ਜਿਹੜਾ ਕੋਲੋਰਾਡੋ ਦਾ ਨਵਾਂ ਜਿਹੜਾ ਬਣਾਇਆ ਸੈਂਚੁਰੀ ਲਾਅ ਆ ਉਹੀ ਮੇਨ ਕਾਰਨ ਆ। ਕਹਿੰਦਾ ਵੀ ਇਸ ਲਾਅ ਦੇ ਅਧੀਨ ਜਿਹੜੇ ਕੋਲੋਰਾਡੋ ਦੀਆਂ ਲੋਕਲ ਜੇਲ੍ਹਸ ਆ ਉਹ ਲੋਕਾਂ ਨੂੰ ਆਪਣੀ ਕਸਟਡੀ ਦੇ ਵਿੱਚ ਜਿਹੜੀਆਂ ਰੱਖਦੀਆਂ ਨਹੀਂ ਆ ਆਈਸ ਦੇ ਕਹਿਣ ਦੇ ਉੱਤੇ, ਅਤੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਖੁੱਲ੍ਹਿਆਂ ਜਿਹੜਾ ਉਹ ਛੱਡ ਦਿੱਤਾ ਜਾਂਦਾ ਆ ਜਿਨ੍ਹਾਂ ਉੱਤੇ ਆਈਸ ਨੂੰ ਜਿਹੜਾ ਆ ਸ਼ੱਕ ਹੁੰਦਾ ਜਾਂ ਜਿਨ੍ਹਾਂ ਦਾ ਕੇਸ ਵਗੈਰਾ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸੋ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਇਸ 37 ਸਾਲਾ ਜਿਹੜਾ ਗਾਰਸਿਸ ਓਰਟਿਜ਼ ਨਾਂ ਦੇ ਬੰਦੇ ਨੂੰ ਜਿਹੜਾ ਆ ਉਹ ਛੱਡਿਆ ਗਿਆ ਸੀਗਾ ਅਤੇ ਉਸ ਦੇ ਉੱਤੇ ਬਾਅਦ ਦੇ ਵਿੱਚ ਮਰਡਰ ਦੇ ਚਾਰਜਿਸ ਜਿਹੜੇ ਉਹ ਲੱਗੇ ਆ ਹੁਣ। ਅਤੇ ਕਹਿੰਦੇ ਵੀ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ
ਜਿਹੜਾ ਉਹ ਆਇਆ ਸੀਗਾ ਤੇ ਆਪਣੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉਸਨੇ ਟਰਾਈ ਕੀਤੀ ਸੀ, ਜਿਹੜੀ ਕਿ ਇਮੀਗ੍ਰੇਸ਼ਨ ਕੋਰਟ ਨੇ ਉਸਨੂੰ ਰਿਜੈਕਟ ਉਸ ਦੇ ਵਿੱਚੋਂ ਕਰ ਦਿੱਤਾ ਸੀਗਾ। ਤੇ ਹੁਣ ਉਸ ਦੇ ਉੱਤੇ ਮਰਡਰ ਦੇ ਜਿਹੜੇ ਦੋਸ਼ ਆ ਉਹ ਲੱਗੇ ਆ, ਜਦ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਜਿਹੜਾ ਛੱਡ ਦਿੱਤਾ ਗਿਆ ਸੀ, ਪਰ ਆਈਸ ਦੇ ਕਹਿਣ ਦੇ ਉੱਤੇ ਉਸਨੂੰ ਕੁਝ ਹੋਰ ਸਮੇਂ ਦੇ ਲਈ ਡਿਟੇਨ ਕਰਕੇ ਜਿਹੜਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਨਹੀਂ ਸੀ ਰੱਖਿਆ, ਕਿਉਂਕਿ ਉੱਥੋਂ ਦੇ ਸੈਂਚੁਰੀ ਲਾ ਵਾਲੇ ਉਸ ਨੂੰ ਪ੍ਰੋਹਿਬਿਟ ਕਰਦੇ ਸੀਗੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਨੋ ਮਿਊਜ਼ਿਕ ਫॉर ਆਈਸ, ਇੱਕ ਤਰ੍ਹਾਂ ਦੇ ਨਾਲ ਜਿਹੜੇ ਆਰਟਿਸਟ ਹੈਗੇ ਆ ਉਹਨਾਂ ਨੇ ਆਪਣਾ ਗਰੁੱਪ ਬਣਾਇਆ ਹੈਗਾ ਆ, ਖਾਸ ਕਰਕੇ 1000 ਆਰਟਿਸਟ ਜਿਹੜੇ USA ਦੇ ਵਿੱਚ ਆ, ਵੀ ਐਮਾਜ਼ੋਨ ਦੇ ਉੱਤੇ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਫੈਸਟੀਵਲ ਹੁੰਦਾ ਆ, ਉੱਥੇ ਜਿਹੜੇ ਆਰਟਿਸਟ ਜਾਂਦੇ, ਮਿਊਜ਼ੀਸ਼ੀਅਨ ਜਾਂਦੇ ਆ, ਅਸੀਂ ਉਹਨਾਂ ਦਾ ਬਾਈਕਾਟ ਕਰਨ ਜਾ ਰਹੇ ਹਾਂ, ਕਿਉਂਕਿ ਇਹ ਕਹਿੰਦੇ ਵੀ ਜਿਹੜੀ ਐਮਾਜ਼ੋਨ ਹੈਗੀ ਆ ਉਹ ਆਈਸ ਵਾਲਿਆਂ ਦੀ ਹੈਲਪ ਕਰ ਰਹੀ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਦੀ। ਸੋ ਇਸ ਨੂੰ ਦੇਖਦੇ ਹੋਏ 1000 ਦੇ ਕਰੀਬ USA ਦੇ ਵਿੱਚ ਜਿਹੜੇ ਆਰਟਿਸਟ ਆ ਉਹਨਾਂ ਨੇ ਐਮਾਜ਼ੋਨ ਨੂੰ ਵੀ ਕਿਹਾ ਆ ਵੀ ਸਾਡੇ ਜਿਹੜੇ ਬੈਂਡਸ ਆ, ਹੋਰ ਜਿਹੜਾ ਸਾਡਾ ਮਟੀਰੀਅਲ ਯੂਜ਼ ਕਰਦੇ ਹੈਗੇ ਆ, ਮਿਊਜ਼ਿਕ ਯੂਜ਼ ਕਰਦੇ ਆ, ਉਹਨੂੰ ਟੋਟਲੀ ਜਿਹੜਾ ਆ ਬੰਦ ਕੀਤਾ ਜਾਵੇ, ਅਤੇ ਸਾਡਾ ਕੋਈ ਵੀ ਆਰਟਿਸਟ ਉਹਨਾਂ ਦਾ ਕੋਈ ਵੀ ਜਿਹੜਾ ਕੋਈ ਮੇਲਾ ਜਾਂ ਕੋਈ ਕਿਸੇ ਤਰ੍ਹਾਂ ਦਾ ਕਰਦੇ ਆ ਉਹ ਉੱਥੇ ਪਾਰਟੀਸਪੇਟ ਨਹੀਂ ਕਰਨਗੇ। ਜੀ, ਅਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਆ ਉਹ ਜਾਰੀ ਰਹੇਗਾ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਚਾਰ ਪੁੱਤਰ ਉਹਨੇ ਵਤਨਾ ਤੋਂ ਵਾਰੇ, ਇੱਕ ਵੀ ਲਾਲ ਲਕੋਇਆ ਨਾ। ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਪੇਸ਼ ਕਰ ਰਹੇ ਨੇ 4 ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮ 14 ਦਸੰਬਰ ਦਿਨ ਸ਼ਨੀਵਾਰ ਨੂੰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਦੁਪਹਿਰੇ 2 ਵਜੇ ਤੋਂ ਸ਼ਾਮੀ 5 ਵਜੇ ਤੱਕ, ਜਿਹਦੇ ਵਿੱਚ ਹਰ ਇੱਕ ਵਰਗ ਦਾ ਵਿਅਕਤੀ ਆਪਣੇ ਗੀਤ ਜਾਂ ਕਵਿਤਾ ਦੇ ਨਾਲ ਭਾਗ ਲੈ ਸਕਦਾ ਹੈ। ਗੀਤ ਜਾਂ ਕਵਿਤਾਵਾਂ 4 ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਣੀਆਂ ਚਾਹੀਦੀਆਂ ਹਨ ਜਾਂ ਫਿਰ ਕਿਸੇ ਵੀ ਸ਼ਹਾਦਤ ਦੇ ਨਾਲ ਸੰਬੰਧਿਤ ਹੋਣੀਆਂ ਲਾਜ਼ਮੀ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ 408 722 7698 ਜਾਂ ਫਿਰ 559 403 9290। ਆਪਣੇ ਨਾਮ ਰਜਿਸਟਰ ਕਰਵਾਉਣ ਦੇ ਲਈ ਗੱਲ ਕਰ ਸਕਦੇ ਹੋ 408 722 7698 408 722 7698 ਜਾਂ ਫਿਰ 559 403 9290। 14 ਦਸੰਬਰ ਦਿਨ ਸ਼ਨੀਵਾਰ ਆਪ ਸਭ ਨੂੰ ਇਸ ਸਮਾਗਮ ਦੇ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਕਲਗੀਧਰ ਦਸਮੇਸ਼ ਪਿਤਾ ਜੀ ਹਾਂ। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਕਾਲ 866 252 87 81 866 252 8781। ਪ੍ਰਾਈਡ ਟਰੱਕ ਸੇਲਸ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ, ਮਹੀਨੇ ਦੇ ਅਖੀਰ ਤਾਈਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ,
USCIS ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਅਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 2, 3, 4, 5 ਦਸੰਬਰ ਨੂੰ ਲਾ ਰਹੇ ਹਨ। Whether you are looking for your first home, your next home, or just want to refinance your current home, the experienced loan officers at Xander Home Loans can help. With interest rates remaining at historic lows, now is the time to act. Call Mohan Singh Chima at 559-905-2575. Xander Home Loans, where dreams do come true. NMLS ID number 1825688. All loans are subject to credit approval. ਮੈਂ ਕਿਹਾ ਜੀ ਬੜੇ ਖੁਸ਼ ਹਾਂ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ A ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 4082920500। ਵਿਰਸਾ ਕੈਪੀਟਲ ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਪੈਸ਼ਲ ਨਿਊਜ਼ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁੰਦੀਆਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ। ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਇੱਕ ਨਕਲੀ ਯੂਨੀਵਰਸਿਟੀ ਜਿਹੜੀ ਆ, ਫੇਕ ਯੂਨੀਵਰਸਿਟੀ ਜਿਹੜੀ ਆ ਮਿਸ਼ੀਗਨ 'ਚ ਸੈਟਅਪ ਕੀਤੀ ਹੋਈ ਸੀਗੀ। ਅਤੇ ਉਹਦੇ ਵਿੱਚ ਕਹਿੰਦੇ 90 ਦੇ ਕਰੀਬ ਜਿਹੜੇ ਸਟੂਡੈਂਟ ਆ ਹੁਣ ਉਹਨਾਂ ਨੂੰ ਅਰੈਸਟ ਕੀਤਾ ਗਿਆ, ਕਿਉਂਕਿ ਇੱਥੇ ਉਹਨਾਂ ਨੂੰ ਕੋਈ ਨਾ ਕੋਈ ਵੀਜ਼ੇ ਦੀ ਪ੍ਰੋਬਲਮ ਸੀ। ਅਤੇ ਫਿਰ ਉਹ ਇੱਦਾਂ ਦੀ ਯੂਨੀਵਰਸਿਟੀ ਲੱਭਦੇ ਆ ਜਿੱਥੇ ਕਲਾਸ ਨਾ ਲਾਣੀ ਪਵੇ, ਐਡਮਿਸ਼ਨ ਹੋ ਜਾਏ ਅਤੇ ਤੁਹਾਨੂੰ ਜਿਹੜਾ ਆ ਉਹ ਜਿਹੜਾ ਵਰਕ ਪਰਮਿਟ ਜਾਂ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਇੱਥੇ ਰਹਿਣ ਦਾ ਉਹ ਮਿਲ ਜਾਵੇ। ਅਤੇ ਕਹਿੰਦੇ ਵੀ ਜਨਵਰੀ ਤੋਂ ਲੈ ਕੇ ਜੁਲਾਈ ਤੱਕ 250 ਦੇ ਕਰੀਬ ਸਟੂਡੈਂਟ ਜਿਹੜੇ ਆ ਉਹ ਆਈਸ ਵਾਲਿਆਂ ਨੇ ਅਰੈਸਟ ਕਰ ਲਏ ਹੈਗੇ ਆ। ਇਹਦੇ ਨਾਲ ਦੀ ਨਾਲ ਜਿਹੜੇ ਆ ਰਿਕਰੂਟਰਸ ਜਿਹੜੇ ਆ ਉਹ ਵੀ ਅਰੈਸਟ ਕੀਤੇ ਗਏ ਹੈਗੇ 8 ਦੇ ਕਰੀਬ। ਜਿਹੜੇ ਰਿਕਰੂਟਰ ਆ ਇਹ ਹੈਲਪ ਕਰਦੇ ਸੀ ਜਿਹੜੇ ਸਟੂਡੈਂਟਸ ਨੂੰ ਐਡਮਿਸ਼ਨ ਚਾਹੀਦਾ ਸੀ ਇੱਦਾਂ ਦੀ, ਕਿਉਂਕਿ ਉਹਦਾ ਨਾਂ ਵੀ ਕਹਿੰਦੇ ਫੇਕ ਹੀ ਰੱਖਿਆ ਸੀ, ਅਸਲੀ ਬਿਲਕੁਲ ਐਨ ਆਈਸ ਵਾਲਿਆਂ ਨੇ ਸੈਟਅਪ ਕੀਤਾ ਸੀ ਪ੍ਰੋਗਰਾਮ। ਅਤੇ ਉਹਦੇ ਵਿੱਚ ਇੱਕ ਭਾਰਤ ਕਾਕੀ ਰੈਡੀ 29 ਸਾਲਾਂ ਦਾ, ਲੇਕ ਮੈਰੀ ਫਲੋਰੀਡਾ ਦੀ, ਇਹਨਾਂ ਨੂੰ 18 ਮਹੀਨੇ ਦੀ ਸਜ਼ਾ ਹੋਈ ਆ। ਸੁਰੇਸ਼ ਕੰਡਾਲਾ 31 ਸਾਲਾਂ ਦਾ ਅਤੇ ਇਹਨੂੰ 18 ਮਹੀਨਿਆਂ ਦੀ ਸਜ਼ਾ ਹੋਈ ਆ। ਸੰਤੋਸ਼ ਸ਼ਰਮਾ ਇਹ 28 ਸਾਲਾਂ ਦੇ ਫਰੀਮੌਂਟ ਤੋਂ ਸੀ, ਕੈਲੀਫੋਰਨੀਆ ਤੋਂ, ਇਹਨੂੰ 24 ਮਹੀਨਿਆਂ ਦੀ ਸਜ਼ਾ ਹੋਈ ਆ। ਅਵਿਨਾਸ਼ ਠੱਕਲਾਪਾਲੀ 28 ਸਾਲਾਂ ਦਾ, ਹੈਰਿਸਬਰਗ ਪੈਂਸਿਲਵੇਨੀਆ ਤੋਂ ਸੀ, ਇਹਨੂੰ 15 ਮਹੀਨਿਆਂ ਦੀ ਸਜ਼ਾ ਹੋਈ ਆ। ਅਵੰਥ ਨੂਨ 26 ਸਾਲਾਂ ਦਾ, ਐਟਲਾਂਟਾ ਤੋਂ, ਇਹਨੂੰ 12 ਮਹੀਨਿਆਂ ਦੀ। ਅਤੇ ਨਵੀਨ ਪਾਥੀਪਤੀ ਇਹ 26 ਸਾਲਾਂ ਦਾ, ਡੈਲਸ ਤੋਂ ਆ, ਅਤੇ ਇਹਨੂੰ ਜਿਹੜੀ ਆ
12 ਮਹੀਨਿਆਂ ਦੀ ਜਿਹੜੀ ਸਜ਼ਾ ਹੋਈ ਹੈਗੀ ਆ। ਅਤੇ ਪ੍ਰੇਮ ਰਾਮਪੇਸਾ 27 ਸਾਲਾਂ ਦਾ, ਇਹਨੂੰ ਕਹਿੰਦੇ ਆ ਵੀ 1 ਸਾਲ ਦੀ ਸਜ਼ਾ ਹੋਈ ਹੈਗੀ ਆ। ਬਿਲਕੁਲ, ਇਹ ਕਾਫੀ ਜਿਹੜਾ ਆ ਲੰਮੇ ਸਮੇਂ ਤੋਂ ਆਈਸ ਵਾਲਿਆਂ ਨੇ ਫਾਰਮਿੰਗਟਨ ਹਿਲਜ਼ ਇਲਾਕਾ ਜਿਹੜਾ ਹੈਗਾ ਆ, ਉੱਥੇ ਉਹਨਾਂ ਨੇ ਇਸ ਤਰੀਕੇ ਦੀ ਜਿਹੜੀ ਯੂਨੀਵਰਸਿਟੀ ਸੈਟਅਪ ਕੀਤੀ ਸੀ। ਇਹਨਾਂ ਨੂੰ ਜਿਹੜੇ ਸਟੂਡੈਂਟ ਵੀਜ਼ੇ ਦਿਵਾਉਣ ਦੀ ਜਿਹੜੀ ਉਹ ਗੱਲ ਕਰਦੇ ਸੀਗੇ, ਲੰਮਾ ਸਮਾਂ ਇਹਨਾਂ ਨੇ ਇਹ ਚੀਜ਼ ਚਲਾ ਕੇ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਸ਼ਟਡਾਊਨ ਵੀ ਜਿਹੜਾ ਉਹ ਕਰ ਦਿੱਤਾ। ਬਾਅਦ ਦੇ ਵਿੱਚ ਕਈਆਂ ਦੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਆ ਉਹ ਲੈਪਸ ਜਿਹੜੇ ਉਹ ਹੋ ਗਏ, ਅਤੇ ਇਸ ਦੇ ਕਰਕੇ ਜਿਹੜੇ 90 ਲੋਕਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ ਇਸ ਸਾਲ ਦੇ ਵਿੱਚ ਜਨਵਰੀ ਤੋਂ 250 ਅਜਿਹੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਫੜ ਕੇ ਜਿਹੜਾ ਅਰੈਸਟ ਕਰਕੇ ਡਿਪੋਰਟ ਕੀਤਾ ਜਾ ਚੁੱਕਾ ਹੈ। ਅਤੇ ਇਹਨਾਂ ਵਿੱਚੋਂ ਮੋਸਟਲੀ ਜਿਹੜੀ ਮੈਜੋਰਟੀ ਆ, ਵੱਡੀ ਮੈਜੋਰਟੀ ਜਿਹੜੀ ਉਹ ਇੰਡੀਅਨ ਜਿਹੜੇ ਮੂਲ ਆ ਉਹਨਾਂ ਦੀ ਇਹ ਹੈਗੀ ਆ। ਸੋ ਇਹ ਜਿਹੜਾ ਆ ਉੱਥੇ ਇਹਨਾਂ ਨੇ ਜਿਹੜਾ ਸਟਿੰਗ ਆਪਰੇਸ਼ਨ ਜਿਹੜਾ ਹਰਜੋਤ ਸਿੰਘ ਜੀ ਚਲਾਇਆ ਸੀਗਾ, ਅਤੇ ਕਾਫੀ ਜ਼ਿਆਦਾ ਇਸ ਤੋਂ ਪਹਿਲਾਂ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਵੱਡੀ ਜਦੋਂ ਇਹਨਾਂ ਨੇ ਫੜੋ ਫੜਾਈ ਇਸ ਹਿਸਾਬ ਦੇ ਨਾਲ ਜਿਹੜੀ ਸਟੂਡੈਂਟ ਵੀਜ਼ੇ ਦੇ ਅਬਿਊਜ਼ ਨੂੰ ਲੈ ਕੇ ਜਿਹੜਾ ਕਹਿ ਲਓ ਵੀ ਉਹਨਾਂ ਨੇ ਕੀਤੀ ਸੀ, ਉਦੋਂ 161 ਜਾਣੇ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕੀਤੇ ਸੀਗੇ। ਇਹ ਵੀ ਜਿਹੜੀ ਜ਼ਿਕਰਯੋਗ ਜਿਹੜੀ ਗੱਲ ਹੈਗੀ ਆ ਵੀ ਕਿੱਦਾਂ ਇਹਦਾ ਵੇ ਅਰਾਊਂਡ ਬਣਾਉਂਦੇ ਸੀਗੇ ਵੀ ਜਿਹੜਾ ਇੱਕ CPT ਹੁੰਦਾ ਆ, ਕਰਿਕੂਲਰ ਪ੍ਰੈਕਟੀਕਲ ਟ੍ਰੇਨਿੰਗ, ਉਹ ਜਦੋਂ ਤੁਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਲੈਂਦੇ ਆ ਤਾਂ ਤੁਹਾਨੂੰ ਜਿਹੜਾ ਆ ਉਹ ਕੰਮ ਕਰਨ ਦਾ ਅਵਸਰ ਹੁੰਦਾ ਹੈ ਵੀ ਤੁਸੀਂ ਬਾਹਰ ਵੀ ਕੰਪਨੀਜ਼ ਦੇ ਵਿੱਚ ਕੰਮ ਕਰ ਲੈਂਦੇ ਆ। ਸੋ ਫੇਕ ਯੂਨੀਵਰਸਿਟੀਆਂ ਇੱਕ ਹਿਸਾਬ ਦੇ ਨਾਲ ਜਿਹੜਾ ਇਹਨਾਂ ਦਾ ਵਰਕ ਅਰਾਊਂਡ ਹੁੰਦਾ ਹੈ ਵੀ ਤੁਹਾਨੂੰ ਐਡਮਿਸ਼ਨ ਦੇ ਦਿੰਦੇ ਆ, ਸਟੂਡੈਂਟ ਵੀਜ਼ੇ ਦੇ ਵਿੱਚ ਤੁਹਾਡੀ ਹੈਲਪ ਹੋ ਜਾਂਦੀ, ਸਟੇਟਸ ਤੁਹਾਡਾ ਮੇਨਟੇਨ ਰਹਿ ਜਾਂਦਾ, ਅਤੇ ਨਾਲ ਨਾਲ ਤੁਹਾਨੂੰ CPT ਦੇ ਉੱਤੇ ਲਾ ਦਿੱਤਾ ਜਾਂਦਾ ਆ ਤਾਂ ਜੋ ਜਿਹੜੇ ਆ ਤੁਹਾਨੂੰ ਇੱਥੇ ਕੰਮ ਕਰਨ ਦਾ ਜਿਹੜਾ ਮੌਕਾ ਮਿਲੇ। ਇਹਨਾਂ ਨੂੰ ਇਸ ਦੀ ਜਿਹੜੀ ਭਣਕ ਜਿਹੜੀ ਉਹ ਲੱਗੀ ਹੋਈ ਸੀ ਆਈਸ ਵਾਲਿਆਂ ਨੂੰ, ਸੋ ਉਹਨਾਂ ਨੇ ਖੁਦ ਹੀ ਇਹ ਜਾਲ ਜਿਹੜਾ ਵਿਛਾਇਆ ਅਤੇ ਇੱਦਾਂ ਜਿਹੜੇ ਵਿਦਿਆਰਥੀਆਂ ਨੂੰ ਇਸ ਜਾਲ ਦੇ ਵਿੱਚ ਉਹਨਾਂ ਨੇ ਫਸਾ ਲਿਆ। ਅਤੇ ਇਹਨਾਂ ਦੇ ਇੱਕ ਹਿਸਾਬ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਕਈ ਅਰਮਾਨ, ਕਈ ਜਿਹੜੀਆਂ ਉਮੀਦਾਂ ਆ ਉਹ ਤਹਿਸ ਨਹਿਸ ਵੀ ਜਿਹੜੀਆਂ ਉਹ ਹੋ ਗਈਆਂ। ਵੱਡੀ ਸਮੱਸਿਆ ਜਿਹੜੇ ਸਟੂਡੈਂਟਸ ਨੂੰ ਇਹ ਬਾਰ-ਬਾਰ ਯੂਨੀਵਰਸਿਟੀਆਂ ਵਿੱਚ ਜਾਣ ਦੀ ਇਹ ਵੀ ਆਉਂਦੀ ਆ ਵੀ ਇਹਨਾਂ ਨੂੰ ਇੱਥੇ ਜਿਹੜੇ ਜਦੋਂ ਕਰ ਲੈਂਦੇ ਆ ਸਾਰਾ ਕੁਛ, ਉਸ ਤੋਂ ਬਾਅਦ ਦੇ ਵਿੱਚ ਇੰਪਲੋਇਮੈਂਟ ਨਹੀਂ ਮਿਲਦੀ। ਬਹੁਤ ਸਾਰੇ ਜਿੱਦਾਂ ਇਹ H1B ਵੀਜ਼ੇ ਦਾ ਜਿਹੜਾ ਦੁਰਉਪਯੋਗ ਹੁੰਦਾ ਵੀ ਉਹ ਵੀ ਜਿਹੜੇ ਵਿਦਿਆਰਥੀ ਇੱਥੇ ਆਏ ਆ ਉਹਨਾਂ ਨੂੰ H1B ਵੀਜ਼ਾ ਦੇਣ ਦੀ ਬਜਾਏ ਜਿਹੜੇ ਬਾਹਰਲੇ ਮੁਲਕ ਤੋਂ ਜਿੱਦਾਂ ਇੰਡੀਆ ਜਾਂ ਹੋਰ ਆ ਉੱਥੇ ਜਿਹੜੇ ਬੈਠੇ ਲੋਕਾਂ ਨੂੰ ਜਿਹੜਾ H1B ਜਿਹੜਾ ਉਹ ਮਿਲ ਰਿਹਾ ਆ, ਜਿਸ ਕਰਕੇ ਇਹ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਹਜ਼ਾਰਾਂ ਹੀ ਡਾਲਰ ਜਿਹੜੇ ਆਲਰੇਡੀ ਫੀਸ ਦੇ ਵਿੱਚ ਇੱਥੇ ਲਾਏ ਆ, ਉਹ ਵਿਚਾਰੇ ਫਿਰ ਇੱਥੇ ਜਿਹੜੇ ਆ ਉਹ ਕੜਿੱਕੀ ਦੇ ਵਿੱਚ ਫਸ ਜਾਂਦੇ। ਉਹ ਕਹਿੰਦੇ ਵੀ ਯਾਰ ਹੁਣ ਲੱਖਾਂ ਰੁਪਈਆ ਅਸੀਂ ਲਾ ਚੁੱਕੇ ਹਾਂ, ਵਾਪਸ ਜਾਂਦੇ ਹਾਂ ਤਾਂ ਵੀ ਜਿਹੜਾ ਕੁਛ ਜਿਹੜਾ ਉਹ ਬਣਦਾ ਨਹੀਂ ਆ, ਅਤੇ ਇੱਥੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਸਟੇਟਸ ਬਣਾਏ ਰੱਖਣ ਦਾ ਉਹ ਜੁਗਾੜ ਕਰਦੇ ਆ, ਅਤੇ ਫਿਰ ਅਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ ਉਹ ਫਸ ਜਾਂਦੇ ਨੇ। ਇਹ ਇਸ ਟਾਈਮ ਜਿਹੜਾ ਇਸ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਆ ਹਰਜੋਤ ਸਿੰਘ ਜੀ ਪਿਆ ਵੀ ਕਿਸ ਤਰੀਕੇ ਦੇ ਨਾਲ ਆਈਸ ਨੇ ਖੁਦ ਹੀ ਯੂਨੀਵਰਸਿਟੀ ਨਕਲੀ ਸੈਟਅਪ ਕੀਤੀ, ਖੁਦ ਹੀ ਉਹਨਾਂ ਨੂੰ ਸਟੂਡੈਂਟ ਵੀਜ਼ੇ ਜਿਹੜੇ ਉਹ ਉਸ ਹਿਸਾਬ ਨਾਲ ਦਵਾਏ, ਅਤੇ ਬਾਅਦ ਦੇ ਵਿੱਚ ਆਪ ਹੀ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਅਤੇ ਜਿਹੜੇ ਰਿਕਰੂਟਰ ਸੀ ਇਹ ਹਾਇਰ ਕਰਨ ਵਾਲੇ, ਉਹਨਾਂ ਨੇ $2.5 ਲੱਖ ਕਿਕਬੈਕਸ ਵੀ ਦਿੱਤੀ ਯੂਨੀਵਰਸਿਟੀ ਨੇ ਵੀ ਅਸੀਂ ਤੁਹਾਨੂੰ ਪੈਸੇ ਦਿੰਦੇ ਹਾਂ ਅਤੇ ਸਟੂਡੈਂਟ ਲੈ ਕੇ ਆਓ। ਸੋ ਹੁਣ ਉਹ ਕਹਿੰਦੇ ਜਿੰਨੇ 8 ਜਾਣੇ ਜਿਹੜੇ ਜਿਨ੍ਹਾਂ ਦੇ ਨਾਮ ਹੈ ਪੜ੍ਹੇ ਆ, ਸੁਣਾਏ ਆ ਤੁਹਾਨੂੰ, ਉਹਨਾਂ ਨੂੰ ਸਜ਼ਾ ਵੀ ਹੋਊਗੀ। ਸਜ਼ਾ ਭੁਗਤ ਕੇ ਕਹਿੰਦੇ ਸਾਰੇ ਦੇ ਸਾਰੇ ਉਹ ਡਿਪੋਰਟ ਕੀਤੇ ਜਾਣਗੇ। ਕਹਿੰਦੇ ਯੂਨੀਵਰਸਿਟੀ ਇੱਦਾਂ ਹੈ ਵੀ ਬਾਹਰੋਂ ਇੱਕ ਵੱਡੀ ਸਾਰੀ ਬਿਲਡਿੰਗ ਆ, ਉੱਤੇ ਉਹਨੇ ਲਿਖ ਕੇ ਲਾਇਆ ਸੀ ਵੀ ਆਹ ਜਿਹੜੀ ਯੂਨੀਵਰਸਿਟੀ ਆ, ਅਤੇ ਅੰਦਰ ਉਹਦਾ ਕੋਈ ਕਲਾਸਰੂਮ ਨਹੀਂ ਸੀ, ਇੱਕ ਛੋਟੀ ਜਿਹੀ ਲਾਇਬ੍ਰੇਰੀ ਸੀ, ਕੋਈ ਉਸ ਯੂਨੀਵਰਸਿਟੀ ਦਾ ਪ੍ਰੋਫੈਸਰ ਨਹੀਂ, ਕੋਈ ਕੁਛ ਨਹੀਂ ਸੀ, ਬਸ ਸਿਰਫ ਤੁਹਾਡੀ ਇੱਕ ਫੀਸ ਹੁੰਦੀ ਸੀ $8,000 ਅੰਡਰ ਗ੍ਰੈਜੂਏਟ ਦੀ ਅਤੇ 11,000 ਪੋਸਟ ਗ੍ਰੈਜੂਏਟ ਦੀ, ਕੋਈ ਕਲਾਸਾਂ ਨਹੀਂ, ਅਤੇ ਤੁਹਾਨੂੰ ਚੁੱਪ ਕਰਕੇ ਜਿਹੜਾ ਹੈ ਇਮੀਗ੍ਰੇਸ਼ਨ ਸਟੇਟਸ ਮਿਲ ਜਾਂਦਾ ਸੀ। ਸੋ ਹੁਣ ਉਸ ਚੱਕਰ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਅੜਿੱਕੇ ਆਏ ਹੈਗੇ ਆ। ਜੀ ਕਹਿੰਦੇ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀ ਕਈ ਵਾਰੀ ਪਤਾ ਹੁੰਦਾ ਸੀਗਾ ਵੀ ਇਹ ਜਿਹੜੇ ਅਜਿਹੀਆਂ ਜਿਹੜੀਆਂ ਯੂਨੀਵਰਸਿਟੀਆਂ ਇਹ ਬੋਗਸ ਆ, ਪਰ ਫਿਰ ਵੀ ਉਹਨਾਂ ਨੂੰ ਇਹ ਡਰ ਸੀਗਾ ਵੀ ਉਹ ਡਿਪੋਰਟ ਹੋ ਸਕਦੇ, ਪਰ ਫਿਰ ਵੀ ਉਹਨਾਂ ਨੇ ਇਹ ਰਿਸਕ ਵੀ ਜਿਹੜਾ ਆ ਉਹ ਲਿਆ ਹੈਗਾ ਆ। ਸੋ ਕਿਉਂਕਿ ਜਨਵਰੀ ਦੇ ਵਿੱਚ ਹਰਜੋਤ ਸਿੰਘ ਜੀ ਇਹ ਯੂਨੀਵਰਸਿਟੀ ਸ਼ਟ ਡਾਊਨ ਹੋ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਸੀਗਾ ਵੀ ਇੱਦਾਂ ਦੀ ਚੀਜ਼ ਜਿਹੜੀ ਇਹਨਾਂ ਨਾਲ ਵਾਪਰ ਸਕਦੀ ਹੈ, ਪਰ ਉਹਨਾਂ ਦੇ ਮਿਲਾਦਾ ਸਟੇਟਸ ਦੀ ਕੋਈ ਗੱਲ ਇਧਰ ਬਣੀ ਨਹੀਂ, ਅਤੇ ਜਾਂ ਉਹਨਾਂ ਨੇ ਉਹ ਰਿਸਕ ਲੈਣਾ ਜਿਹੜਾ ਉਹ ਵਾਜਬ ਜਿਹੜਾ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਸਮਝਿਆ, ਜਿਸ ਤੋਂ ਬਾਅਦ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਉਹਨਾਂ ਦੀ ਹੋਈ, ਫਿਰ 90 ਜਾਣਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਵੀ ਇਹ ਆਈਸ ਦੇ ਦੁਆਰਾ ਇਸ ਯੂਨੀਵਰਸਿਟੀ ਨੂੰ ਸੈਟਅਪ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਉਹ ਕੀਤਾ ਗਿਆ ਸੀਗਾ।
ਕਾਫੀ ਜ਼ਿਆਦਾ ਜਿਹੜੇ ਪ੍ਰੋਗਰੈਸਿਵ ਜਿਹੜੇ ਲੀਡਰਸ਼ਿਪ ਆ ਉਹਨਾਂ ਨੇ ਇਸ ਚੀਜ਼ ਦੇ ਖਿਲਾਫ, ਆਈਸ ਦੇ ਖਿਲਾਫ ਜਿਹੜਾ ਕਾਫੀ ਬੋਲੇ ਨੇ। ਅਤੇ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਆ ਵੀ ਇਹ ਓਬਾਮਾ ਕਾਰਜਕਾਲ ਦੇ ਦੌਰਾਨ ਸੈਟਅਪ ਕੀਤੀ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਉਹ ਕਾਫੀ ਸ਼ਾਂਤ ਜਿਹੜੇ ਆ ਉਹ ਹੋਏ ਪਏ ਨੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੋਊਗਾ ਵੀ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਲੋਕ ਪਰਮਾਨੈਂਟਲੀ USA 'ਚ ਮੂਵ ਹੋਣਾ ਚਾਹੁੰਦੇ ਸੀ, ਖਾਸ ਕਰਕੇ ਪਰਮਾਨੈਂਟ ਰੈਜ਼ੀਡੈਂਸੀ, ਜਦੋਂ ਉਹਨਾਂ ਨੂੰ ਗ੍ਰੀਨ ਕਾਰਡ ਲਈ ਇੰਟਰਵਿਊ ਜਾਂਦੇ ਸੀ ਇਮੀਗਰੈਂਟ ਹੋਣ ਦੇ ਲਈ, ਅਤੇ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਆ ਉਹ ਇੱਕ ਕੰਡੀਸ਼ਨ ਰੱਖੀ ਗਈ ਸੀ ਵੀ 30 ਦਿਨਾਂ ਦੇ ਵਿੱਚ ਜਿਹੜੀ ਆ ਤੁਹਾਨੂੰ ਜਾ ਕੇ ਹੈਲਥ ਇੰਸ਼ੋਰੈਂਸ ਲੈਣੀ ਪਊਗੀ। ਪਹਿਲਾਂ ਤਾਂ ਉਹ ਉੱਥੇ ਹੀ ਮੰਗਦੇ ਸੀ ਵੀ ਹੈਲਥ ਇੰਸ਼ੋਰੈਂਸ ਦਾ ਪ੍ਰੂਫ ਦਿਓ, ਪਰ ਕਿਉਂਕਿ ਬੰਦਾ ਹਜੇ ਪਹੁੰਚਿਆ ਨਹੀਂ USA 'ਚ, ਉਹਦੇ ਕੋਲ ਸ਼ੋਅ ਸਿਕਿਉਰਿਟੀ ਨਹੀਂ, ਲੀਗਲ ਨਹੀਂ, ਤਾਂ ਇੰਸ਼ੋਰੈਂਸ ਲੈਣੀ ਬੜੀ ਔਖੀ ਸੀ। ਫਿਰ ਉਹਨਾਂ ਨੇ ਇਹ ਚੇਂਜ ਕਰ ਦਿੱਤਾ ਵੀ ਤੁਸੀਂ 30 ਦਿਨਾਂ ਦੇ ਵਿੱਚ ਜਾ ਕੇ ਜਿਹੜੀ ਆ ਹੈਲਥ ਇੰਸ਼ੋਰੈਂਸ ਲੈਣੀ ਹੈਗੀ ਆ, ਅਤੇ ਉਹ ਵੀ ਬਹੁਤ ਔਖੀ ਸੀਗੀ। ਸੋ ਹੁਣ ਉਹਨੂੰ ਦੇਖਦੇ ਹੋਏ ਇੱਕ ਫੈਡਰਲ ਜੱਜ ਜਿਹੜਾ ਹੈਗਾ ਓਰੇਗਨ 'ਚ, ਉਸ ਨੇ ਇਸ ਨੂੰ ਬਲੌਕ ਕਰ ਦਿੱਤਾ ਹੈਗਾ ਆ। ਸੋ ਡਿਸਟ੍ਰਿਕਟ ਕੋਰਟ ਦੇ ਜੱਜ ਜਿਹੜੇ ਮਾਈਕਲ ਸੈਮਨ ਆ, ਉਹਨਾਂ ਨੇ ਰੂਲ ਕੀਤਾ ਵੀ ਇਹ ਜਿਹੜਾ ਰੂਲ ਹੈਗਾ ਆ ਵੀ 30 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਲੈਣੀ ਪੈਣੀ ਹੈ, ਬਹੁਤ ਗਲਤ ਆ। ਇਹਦੇ ਨਾਲ 60% ਲੀਗਲ ਇਮੀਗ੍ਰੇਸ਼ਨ ਆਉਣ ਦੇ ਵਿੱਚ ਘੱਟ ਹੋ ਸਕਦਾ ਹੈਗਾ। ਹੁਣ ਦੇਖੋ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹਨੂੰ ਕਿਸ ਤਰ੍ਹਾਂ ਜਿਹੜਾ ਆ ਅਪੀਲ ਕਰੇਗਾ ਉੱਪਰਲੀ ਕੋਰਟ 'ਚ ਜਾਂ ਨਹੀਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਜਿਹੜੇ ਆਫਿਸ ਆਫ ਮੈਨੇਜਮੈਂਟ ਐਂਡ ਜਿਹੜੇ ਬਜਟ ਆ, ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ USCIS ਵਾਲੇ ਆ, ਇਹ ਜਿਹੜਾ ਉਹਨਾਂ ਦੇ ਲਈ ਹੁਣ ਆਉਣ ਵਾਲਾ ਸੈਸ਼ਨ ਆ, ਉਸ ਦੇ ਵਿੱਚ ਕਾਫੀ ਤੇਜ਼ੀ ਜਿਹੜੀ ਉਹ ਲੈ ਕੇ ਆਉਣਗੇ। ਖਾਸ ਕਰਕੇ ਨਵੇਂ ਜਿਹੜੇ ਕਾਨੂੰਨ ਆ ਜਾਂ ਰੈਗੂਲੇਸ਼ਨਸ ਆ ਜਾਂ ਰੂਲਸ ਆ, ਉਹਨਾਂ ਦੇ ਵਿੱਚ ਅਮੈਂਡਮੈਂਟਸ ਆ ਉਹਨਾਂ ਦੇ ਵਿੱਚ। ਸੋ USCIS ਵਾਲੇ ਇਹਨਾਂ ਦੀ ਕਾਫੀ ਜਿਹੜੀਆਂ ਕਹਿ ਲਓ ਵੀ ਇਸ ਟਾਈਮ ਤੇਜ਼ ਨੇ, ਸੁਰਾਂ ਵੀ ਤੇਜ਼ ਨੇ, ਅਤੇ ਇਹਨਾਂ ਦਾ ਜਿਹੜਾ ਆਰਾ ਵੀ ਜਿਹੜਾ ਤਿੱਖਾ ਹੀ ਆ ਇਸ ਟਾਈਮ, ਵੀ ਚੰਗੀਆਂ ਜਿਹੜੀਆਂ ਇਸ ਟਾਈਮ ਚੀਜ਼ਾਂ ਆ ਉਹਨਾਂ ਨੂੰ ਰੋਕਾਂ ਜਾਂ ਸਖਤੀਆਂ ਜਿਹੜੀਆਂ ਉਹ ਲੈ ਕੇ ਆ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਛ ਜਿਹੜੇ ਚੇਂਜਿਸ ਆ USCIS ਦੇ ਵਿੱਚ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ, ਜਿਨ੍ਹਾਂ ਵਿੱਚ ਆਪਾਂ ਆਲਰੇਡੀ ਇੱਕ ਜਿਹੜਾ ਟ੍ਰੇਲਰ ਇਹਨਾਂ ਦਾ ਦੇਖਿਆ ਵੀ ਫੀਸਾਂ ਜਿਹੜੀਆਂ ਉਹਨਾਂ ਨੇ ਉਹ ਆਲਰੇਡੀ ਜਿਹੜੀਆਂ ਉਹ ਵਧਾ ਦਿੱਤੀਆਂ ਹੋਈਆਂ ਨੇ ਜੀ। ਅਗਲੀ ਖਬਰ ਵਿੱਚ ਚੱਲੀਏ। ਜਿਹੜੀ USCIS ਆ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਆ, ਇਹਨਾਂ ਨੇ ਆਪਾਂ ਪਿਛਲੇ ਦਿਨਾਂ 'ਚ ਵੀ ਸਾਂਝਾ ਕੀਤਾ ਸੀ ਵੀ ਵਧੀਆ ਪ੍ਰੋਗਰਾਮ ਕੀਤਾ ਹੈ ਵੀ ਜੇ ਤੁਸੀਂ ਆਪਣੇ ਪੇਰੈਂਟਸ ਦੇ ਲਈ ਜਿਹੜਾ ਆ ਜਾਂ ਹੋਰ ਕਿਸੇ ਪਰਿਵਾਰ ਦੇ ਲਈ ਤੁਸੀਂ ਅਪਲਾਈ ਕਰਨਾ ਹੈਗਾ ਆ ਪਰਮਾਨੈਂਟਲੀ ਮੂਵ ਹੋਣ ਦੇ ਲਈ, ਤਾਂ ਤੁਸੀਂ ਔਨਲਾਈਨ ਜਿਹੜਾ ਆ ਪਟੀਸ਼ਨ ਕਰ ਸਕਦੇ ਹੈਗੇ ਆ। ਜਿਹੜਾ ਫਾਰਮ I-130 ਆ, ਪਟੀਸ਼ਨ ਫਾਰ ਏਲੀਅਨ ਰਿਲੇਟਿਵ, ਉਹ ਤੁਸੀਂ ਔਨਲਾਈਨ ਹੁਣ ਅਪਲਾਈ ਕਰ ਸਕਦੇ ਆ। ਉਹਦੇ ਨਾਲ ਇਹ ਆ ਵੀ ਇੱਕ ਤਾਂ ਤੁਹਾਨੂੰ ਸਟੇਟਸ ਪਤਾ ਲੱਗਦਾ ਰਹੂਗਾ, ਦੂਜਾ ਇਹ ਪ੍ਰੋਸੈਸ ਕਹਿੰਦੇ ਵੀ ਫਾਸਟ ਹੋਊਗੀ, ਤੇਜ਼ ਹੋਊਗੀ। ਨਹੀਂ ਤਾਂ ਅੱਗੇ ਤੁਸੀਂ ਐਪਲੀਕੇਸ਼ਨ ਭਰ ਕੇ ਭੇਜਦੇ ਆ ਟਾਈਪ ਕਰਕੇ, ਉਹਦੇ 'ਚ ਕੋਈ ਗਲਤੀ ਹੋ ਜਾਂਦੀ ਆ, ਫਿਰ ਉਹ ਵਾਪਸ ਆਉਂਦੀ ਆ। ਸੋ ਜਦੋਂ ਤੁਸੀਂ ਹੁਣ ਭਰੋਗੇ ਰਾਈਟ ਵੇ ਜਿਹੜਾ ਆ ਉਹ ਐਕਸੈਪਟ ਹੋ ਜਾਂਦੀ ਆ ਵੀ ਹਾਂ ਇਹਦੇ 'ਚ ਕੋਈ ਚੀਜ਼ ਮਿਸਿੰਗ ਤਾਂ ਨਹੀਂ, ਜੇ ਮਿਸਿੰਗ ਹੋਊਗੀ ਤਾਂ ਤੁਹਾਡੀ ਜਿਹੜੀ ਉਹ ਅੱਗੇ ਨਹੀਂ ਜਾਣੀ ਹੈਗੀ ਐਪਲੀਕੇਸ਼ਨ। ਸੋ ਇਹ ਵਧੀਆ ਗੱਲ ਆ ਵੀ ਜਿਹੜੇ ਫੈਮਿਲੀ ਮੈਂਬਰਸ ਨੇ I-130 ਜਿਨ੍ਹਾਂ ਲਈ ਭਰਨਾ ਆ ਉਹ ਵੀ ਭਰ ਸਕਦੇ ਆ, ਜਾਂ ਜਿਨ੍ਹਾਂ ਦੇ ਕਈ ਫੈਮਿਲੀ ਮੈਂਬਰ ਆਲਰੇਡੀ USA 'ਚ ਆਏ ਹੋ ਹੈਗੇ ਆ ਹੋਰ ਕਿਸੇ ਵੀਜ਼ੇ 'ਤੇ, ਮੰਨ ਲਓ ਵਿਜ਼ਟਰ ਵੀਜ਼ੇ 'ਤੇ ਤੁਸੀਂ ਸਿਟੀਜ਼ਨ ਹੈਗੇ ਆ, ਤੁਸੀਂ ਉਹਨਾਂ ਦਾ ਅਪਲਾਈ ਕਰਨਾ ਜਿਹੜਾ ਫਾਰਮ I-485 ਹੈਗਾ ਆ, ਉਹ ਵੀ ਤੁਸੀਂ ਔਨਲਾਈਨ ਹੁਣ ਭਰ ਸਕਦੇ ਹੈਗੇ ਆ। ਜੀ ਬਿਲਕੁਲ, ਸਿਟੀਜ਼ਨਸ਼ਿਪ ਦਾ ਵੀ ਜਿਹੜਾ ਭਰ ਸਕਦੇ ਆ ਅਤੇ ਉਹ ਵੀ ਜਿਹੜਾ ਉਹ ਭਰ ਸਕਦੇ ਆ। ਸੋ ਕਾਫੀ ਜਿਹੜਾ ਇਸ ਦੇ ਵਿੱਚ ਇਹਨਾਂ ਨੇ ਆਸਾਨੀ ਜਿਹੜੀ ਕੀਤੀ ਹੈ। ਫੀਸਾਂ ਦੇ ਵਿੱਚ ਵਾਧੇ ਅਤੇ ਹੋਰ ਸਾਰੀਆਂ ਚੀਜ਼ਾਂ ਦੇ ਪਿੱਛੇ ਜਿਹੜੇ ਕੈਨ ਕਿਊਚੀਨੇਲੀ ਉਹੀ ਕਹਿੰਦੇ ਰਹੇ ਸੀ USCIS ਵਾਲੇ ਵੀ ਅਸੀਂ ਆਪਣੇ ਇਨਫਰਾਸਟਰਕਚਰ ਨੂੰ ਹੋਰ ਮਜ਼ਬੂਤ, ਹੋਰ ਸਟਰੋਂਗ ਅਤੇ ਹੋਰ ਯੂਜ਼ਰ ਫਰੈਂਡਲੀ ਜਿਹੜਾ ਉਹ ਬਣਾਉਣ ਦੇ ਵਿੱਚ ਇਸ ਟਾਈਮ ਲੱਗੇ ਹੋਏ ਆ। ਕੈਨ ਕਿਊਚੀਨੇਲੀ ਜਦੋਂ ਦੇ ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਡਿਪਟੀ ਜਿਹੜੇ ਸਕੱਤਰ ਦੇ ਵਜੋਂ ਜਿਹੜਾ ਉੱਥੇ ਲਾਇਆ ਗਿਆ ਆ, ਉਹਨਾਂ ਦੀ ਥਾਂ 'ਤੇ ਜਿਹੜਾ ਕਹਿੰਦੇ ਵੀ ਇਸ ਟਾਈਮ USCIS ਦੇ ਜਿਹੜੇ ਐਕਟਿੰਗ ਡਾਇਰੈਕਟਰ ਜਿਹੜੇ ਹੈਗੇ ਨੇ, ਐਕਟਿੰਗ ਸੈਕਟਰੀ ਚੈਡ ਵੋਲਫ ਜਿਹੜੇ ਆ ਉਹਨਾਂ ਨੂੰ ਇਸ ਟਾਈਮ ਲੱਗੇ ਆ, ਅਤੇ ਉਹ ਇਸ ਟਾਈਮ ਇਹ ਸਾਰੀ ਚੀਜ਼ ਦੀ ਨਿਗਰਾਨੀ ਦੇਖ ਰੇਖ ਜਿਹੜੀ ਆ ਉਹ ਕਰ ਰਹੇ ਨੇ, ਕਿਉਂਕਿ ਇਸ ਟਾਈਮ ਇਸ ਨੂੰ ਲੈ ਕੇ ਕਾਫੀ ਭੰਬਲ ਭੂਸਾ ਵੀ ਜਿਹੜਾ ਉਹ ਬਣਿਆ ਹੋਇਆ ਸੀਗਾ ਵੀ ਭਾਈ USCIS ਨੂੰ ਐਕਚੁਅਲ 'ਚ ਚਲਾ ਜਿਹੜਾ ਉਹ ਕੌਣ ਰਿਹਾ ਹੈਗਾ ਆ। ਸੋ ਇਹ ਜਿਹੜਾ ਸਾਰਾ ਕੁਛ ਇਸ ਟਾਈਮ ਸਾਹਮਣੇ ਆ ਰਿਹਾ ਆ, ਅਤੇ ਕਹਿੰਦੇ ਵੀ ਇਹ ਵੀ ਇੱਕ ਹਾਰਡਲਾਈਨਰ ਇਮੀਗ੍ਰੇਸ਼ਨ ਦੇ ਉੱਤੇ ਮੰਨੇ ਜਾਂਦੇ ਨੇ। ਅਗਲੀ ਖਬਰ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾਂਦੇ ਹਾਂ ਵੀ ਜਿਹੜਾ ਨਵਾਂ ਡਾਟਾ
ਰਿਸੀਵ ਹੋਇਆ ਹੈਗਾ ਆ, ਉਹਦੇ ਮੁਤਾਬਕ 3017 ਲੋਕ ਜਿਹੜੇ ਇੰਡੀਅਨ ਓਰੀਜਨ ਦੇ ਆ, ਜਿਨ੍ਹਾਂ ਵਿੱਚੋਂ ਮੋਸਟਲੀ ਜਿਹੜੇ ਪੰਜਾਬੀ ਹੈਗੇ ਆ, ਉਹ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਹੈਗੇ ਆ। ਕਹਿੰਦੇ ਵੀ 3007 ਇੰਡੀਵਿਜੂਅਲਾਂ ਦੇ ਵਿੱਚੋਂ 84 ਜਿਹੜੀਆਂ ਬੀਬੀਆਂ ਆ, ਵਿਮਨ ਆ, ਅਤੇ 2033 ਜਿਹੜੇ ਮੈਨ ਹੈਗੇ ਆ, ਵਿੱਚ ਕਈ ਅੰਡਰ ਏਜ 18 ਸਾਲ ਤੋਂ ਘੱਟ ਬੱਚੇ ਵੀ ਹੈਗੇ ਆ। ਇਹਨਾਂ 'ਚੋਂ ਕਹਿੰਦੇ ਵੀ 6 ਲੇਡੀਜ਼ ਅਤੇ 156 ਜਿਹੜੇ ਬੰਦੇ ਆ, ਉਹਨਾਂ ਨੂੰ ਕਨਵਿਕਟਡ ਡਿਟੇਨੀਜ਼ ਹੈਗੇ ਆ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕਨਵਿਕਟ ਕੀਤਾ ਗਿਆ ਆ। ਅਤੇ ਜਦੋਂ ਕਿ ਕਹਿੰਦੇ ਵੀ ਇੱਕ ਬੀਬੀ ਅਤੇ 86 ਜਿਹੜੇ ਬੰਦੇ ਹੈਗੇ ਆ, ਉਹ ਕ੍ਰਿਮੀਨਲ ਚਾਰਜਸ ਉਹਨਾਂ ਦੇ ਉੱਤੇ ਚੱਲ ਰਹੇ ਹੈਗੇ ਆ। 77 ਬੀਬੀਆਂ ਅਤੇ 2691 ਬੰਦੇ ਜਿਹੜੇ ਆ ਡਿਟੇਨ ਕੀਤੇ ਹੋਏ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਜਿਹੜੀ ਵਾਇਲੇਸ਼ਨ ਆ ਉਹਨਾਂ ਨੇ ਕੀਤੀ ਆ, ਉਹਦੇ ਕਰਕੇ ਜਿਹੜੇ ਉਹ ਅਰੈਸਟ ਹੋਏ ਹੈਗੇ ਆ। ਕੇਸ ਬਾਈ ਕੇਸ ਇਹਨਾਂ ਦਾ ਐਨਾਲਿਸਿਸ ਚੱਲ ਰਿਹਾ ਹੈਗਾ ਆ। ਇਹ ਜਿਹੜਾ ਡਾਟਾ ਹੈਗਾ ਸਾਇਰਾਕੂਜ਼ ਯੂਨੀਵਰਸਿਟੀ, ਜਿਹੜਾ ਉਹਨਾਂ ਦਾ ਇੱਕ ਟਰਾਂਸਨੈਸ਼ਨਲ ਰੈਕਰਡ ਐਕਸੈਸ ਕਲੀਅਰਿੰਗ ਹਾਊਸ ਆ ਨਿਊਯਾਰਕ, ਉਹਨਾਂ ਵੱਲੋਂ ਵੀ ਇਹ ਦੱਸਿਆ ਗਿਆ ਆ। ਕਹਿੰਦੇ ਪਈ ਬਾਈ ਦਾ ਐਂਡ ਆਫ ਅਪ੍ਰੈਲ, ਜਿਹੜਾ ਇਸ ਸਾਲ ਦਾ ਅਪ੍ਰੈਲ ਸੀਗਾ, ਆਈਸ ਵਾਲਿਆਂ ਦੇ ਕੋਲ 50,000 ਦੇ ਕਰੀਬ ਲੋਕ ਜਿਹੜੇ ਆ ਡਿਟੈਂਸ਼ਨ ਸੈਂਟਰ ਸੀਗੇ ਨੇਸ਼ਨ ਵਾਈਡ। 32,000 ਜਾਂ 64% ਆਫ ਡਿਟੇਨੀਜ਼ ਜਿਹੜੇ ਸੀਗੇ, ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਕਨਵਿਕਸ਼ਨ ਨਹੀਂ ਸੀਗਾ। ਅਤੇ ਕਹਿੰਦੇ ਭਈ 10,000 ਦੇ ਕਰੀਬ ਡਿਟੇਨੀ ਜਿਹੜੇ ਆ 4 ਸਾਲਾਂ ਤੋਂ ਜਿਹੜੇ ਆ ਜਿਹੜੇ ਸੈਂਟਰਸ ਹੈਗੇ ਆ, ਉਹਨਾਂ ਦੇ ਵਿੱਚ ਰਹਿ ਰਹੇ ਆ। USA ਦੇ ਵਿੱਚ ਆਈਸ ਦੇ ਕੋਲ 214 ਦੇ ਕਰੀਬ ਡਿਟੈਂਸ਼ਨ ਸੈਂਟਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਹੁਣ 32,000 ਦੇ ਕਰੀਬ ਜਿਹੜੇ ਡਿਟੇਨੀ ਆ, ਉਹਨਾਂ ਦੇ ਕੋਲ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ। ਜੀ ਜੀ ਬਿਲਕੁਲ। ਕਾਫੀ ਜਿਹੜਾ ਇਹ ਰੋਚਕ ਜਿਹੜਾ ਇਹ ਆંકੜੇ ਆ ਇਹ ਸਾਹਮਣੇ ਜਿਹੜੇ ਆਏ ਨੇ, ਅਤੇ ਪਰ ਇਸ ਦੇ ਵਿੱਚ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਕਾਫੀ ਜਿਹੜੇ ਆਪਣੇ ਜਿਹੜੇ ਆ ਉਹ ਮੁੰਡੇ ਇਸ ਚੀਜ਼ਾਂ ਦੇ ਵਿੱਚ ਜਿਹੜੇ ਉਹ ਫਸੇ ਨੇ। ਇਹ ਤਾਂ ਇਹ ਆ ਵੀ ਜਿਨ੍ਹਾਂ ਦਾ ਪਤਾ ਲੱਗਦਾ ਰਹਿੰਦਾ ਆ, ਕਈਆਂ ਦੇ ਕਹਿਣ ਦੇ ਮੁਤਾਬਕ ਇਹ ਆંકੜੇ ਜਿਹੜੇ ਇਹਨਾਂ ਤੋਂ ਵੱਧ ਵੀ ਜਿਹੜੇ ਉਹ ਹੋ ਸਕਦੇ ਨੇ। ਇਹ ਪਤਾ ਨਹੀਂ ਲੱਗਦਾ ਐਵਰੀ ਡੇ ਜਿਹੜੇ ਉਹ ਕਿੰਨੇ ਆ ਰਹੇ ਨੇ, ਕਿੰਨੇ ਰਹਿ ਜਾ ਰਹੇ ਨੇ, ਕਿੰਨੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ। ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਵੀ 2 ਫਲਾਈਟਾਂ ਆਲਰੇਡੀ ਵਾਪਸ ਜਿਹੜੀਆਂ ਆ ਉਹ ਦਿੱਲੀ ਨੂੰ ਜਿਹੜੀਆਂ ਉਹ ਪਰਤੀਆਂ ਨੇ, ਜਿਨ੍ਹਾਂ ਵਿੱਚ ਬਹੁਤਾਤ ਦੇ ਵਿੱਚ ਪੰਜਾਬ ਅਤੇ ਹਰਿਆਣੇ ਦੇ ਜਿਹੜੇ ਲੋਕ ਆ, ਉਹਨਾਂ ਜਿਹੜੇ ਟਰਾਈ ਕਰ ਰਹੇ ਸੀ ਇੱਥੇ ਅਮਰੀਕਾ ਦੇ ਵਿੱਚ ਅਸਾਈਲਮ ਦੇ ਲਈ, ਬੇਸਿਕਲੀ ਵੀ ਉਹ ਜਿਹੜੇ ਉਹ ਵਾਪਸ ਭੇਜੇ ਗਏ ਨੇ। ਅਗਲੀ ਜਿਹੜੀ ਖਬਰ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜੇ USCIS ਨੇ ਲੇਟਲੀ ਆਪਣੀ ਇੱਕ ਹੋਰ ਪਾਲਿਸੀ ਦੇ ਵਿੱਚ ਤਬਦੀਲੀ ਜਿਹੜੀ ਲਿਆਂਦੀ ਹੈ। ਕਹਿੰਦੇ ਵੀ ਜਿਹੜੇ ਪਹਿਲੋਂ ਇੱਕ 2 ਸਾਲਾਂ ਦਾ ਗ੍ਰੀਨ ਕਾਰਡ ਜਿਹੜਾ ਮਿਲਦਾ ਸੀਗਾ, ਉਸ ਦੇ ਦੌਰਾਨ ਕਈ ਵਾਰੀ ਜਿਹੜੇ ਵਿਆਹ ਦੇ ਕਰਕੇ ਵਿਆਹ ਤੋਂ ਬਾਅਦ ਦੇ ਵਿੱਚ ਜਿਹੜਾ ਮੈਰਿਜ ਤੋਂ ਬਾਅਦ ਦੇ ਵਿੱਚ ਜਿਹੜਾ ਮਿਲਦਾ ਸੀਗਾ, ਉਹਦੇ ਵਿੱਚ ਕਈ ਵਾਰੀ ਲੋਕਾਂ ਦਾ ਹੁਣ ਨਹੀਂ ਪੁੱਗਦੀ ਸੀਗੀ, ਉਹਨਾਂ ਦਾ ਛੱਡ ਛਡਈਆ ਵੀ ਹੋ ਜਾਂਦਾ ਸੀ। ਕਈ ਵਾਰੀ ਕਹਿੰਦੇ ਭੁੱਲ ਹੀ ਜਾਂਦੇ ਸੀਗੇ ਵੀ ਅਸੀਂ 2 ਸਾਲਾਂ ਦੀ ਜਿਹੜੀ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਸੀ ਆ ਉਸ ਨੂੰ ਆਪਾਂ ਜਿਹੜਾ ਪੱਕਿਆਂ ਦੇ ਵਿੱਚ ਕਰਨਾ ਹੈ, ਵੀ ਰਿਮੂਵ ਕਰਨੀਆਂ ਜਿਹੜੀਆਂ ਕੰਡੀਸ਼ਨਸ। ਕਹਿੰਦੇ ਵੀ USCIS ਨੇ ਹੁਣ ਇਸ ਦੇ ਵਿੱਚ ਥੋੜ੍ਹੀ ਜਿਹੀ ਚੇਂਜਿਸ ਜਿਹੜੀ ਉਹ ਕੀਤੀ। ਕਹਿੰਦੇ ਵੀ ਜਦੋਂ ਉਸ ਤਰੀਕੇ ਦੇ ਨਾਲ ਹੁੰਦਾ ਸੀ ਵਿੱਚ ਜਾਂ ਛੱਡ ਛਡਾਈਆ ਡਾਈਵੋਰਸ ਹੋ ਜਾਂਦਾ ਸੀਗਾ ਜਾਂ ਫਿਰ ਉਹ ਭੁੱਲ ਜਾਂਦੇ ਸੀਗੇ, ਅਤੇ ਉਹਨਾਂ ਦੀ ਉਹ ਜਿਹੜੀ CPR ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਸੀ ਆ ਉਹ ਲਿੰਬੋ ਦੇ ਵਿੱਚ ਪੈ ਜਾਂਦੀ ਸੀ। ਉਹ ਨਾ ਜੇ ਮੰਨ ਲਓ ਕਿਸੇ ਦਾ ਮੁੜ ਕੇ ਦੁਬਾਰਾ ਵਿਆਹ ਵੀ ਹੋ ਜਾਂਦਾ ਆ ਜਾਂ ਕੁਛ ਉਹ ਦੁਬਾਰਾ ਨਵੀਂ ਐਪਲੀਕੇਸ਼ਨ ਵੀ ਭਰਨਾ ਚਾਹੁੰਦਾ ਆ, ਅਤੇ ਉਹਦੇ ਲਈ ਕਾਫੀ ਜਿਹੜਾ ਉਹਨਾਂ ਨੂੰ ਉਹ ਪ੍ਰੋਬਲਮ ਸੀਗੀ। ਅੱਗੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਕਹਿੰਦੇ ਉਹਨਾਂ ਨੂੰ ਅਫਰਮ ਜਿਹੜਾ ਉਹ ਕਰਨਾ ਪੈਂਦਾ ਸੀਗਾ ਵੀ ਹਾਂ ਵੀ ਪਹਿਲਾਂ ਮੇਕ ਸ਼ੋਰ ਕਰੋ ਵੀ ਇਹਦੀ ਜਾਂ ਫਿਰ ਜਿਹੜੀ CPR ਹੈਗੀ ਆ ਉਹ ਕੈਂਸਲ ਹੋ ਚੁੱਕੀ ਆ, ਜਾਂ ਜੋ ਵੀ ਉਸ ਦਾ ਸਟੇਟਸ ਆ ਉਸ ਦੇ ਬਾਰੇ ਉਸ ਦੀ ਅਫਰਮੇਸ਼ਨ ਜਿਹੜੀ ਆ ਉਹ ਜੱਜ ਦੇ ਕੋਲ ਹੋਣੀ ਚਾਹੀਦੀ ਆ। ਉਸ ਨਵੇਂ ਜਿਹੜੇ ਇਸ ਕਾਨੂੰਨ ਦੇ ਤਹਿਤ ਇਸ ਪਾਲਿਸੀ ਤਬਦੀਲੀ ਦੇ ਵਿੱਚ ਜੱਜ ਨੂੰ ਉਹ ਚੀਜ਼ ਜਿਹੜੀ ਉਹ ਦੱਸਣ ਦੀ ਕਹਿੰਦੇ ਆ ਜ਼ਰੂਰਤ ਨਹੀਂ ਹੈਗੀ। ਐਲੀਜੀਬਿਲਟੀ ਕ੍ਰਾਈਟੀਰੀਆ ਜੇ ਕਹਿੰਦੇ ਵੀ ਉਹਨਾਂ ਦਾ ਬਣਦਾ ਆ, ਤਾਂ ਉਸ ਦੇ ਤਹਿਤ ਜਿਹੜਾ ਇਹ ਡਾਈਵੋਰਸ ਹੋਣ ਦੇ ਬਾਵਜੂਦ, ਛੱਡ ਛਡਈਆ ਹੋਣ ਦੇ ਬਾਵਜੂਦ ਵੀ ਆਪਣਾ ਜਿਹੜਾ ਐਡਜਸਟਮੈਂਟ ਆਫ ਸਟੇਟਸ ਦੀ ਐਪਲੀਕੇਸ਼ਨ ਆ ਉਹ ਲਾ ਸਕਦੇ ਨੇ। ਇਹ ਜਿਹੜਾ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਸੀ ਜਿਹੜਾ 2 ਸਾਲ ਵਾਲਾ ਗ੍ਰੀਨ ਕਾਰਡ ਦਾ ਸੀਗਾ, ਇਹ USCIS ਨੇ ਲਿਆਂਦਾ ਹੀ ਉਦੋਂ ਤਾਂ ਸੀਗਾ ਵੀ ਕਹਿੰਦੇ ਵੀ ਕਿਤੇ ਇਹ ਤਾਂ ਨਹੀਂ ਹੋ ਰਿਹਾ ਵੀ ਜਾਣ ਬੁੱਝ ਕੇ ਆਪਣੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਦੇ ਲਈ ਲੋਕ ਐਵੇਂ ਜਾਇਜ਼ ਨਜਾਇਜ਼ ਜਿਹੜੇ ਉਹ ਵਿਆਹ ਕਰਾ ਕੇ ਇਸ ਇਮੀਗ੍ਰੇਸ਼ਨ ਦੀ ਦੁਵਿਧਾ ਨੂੰ ਦੂਰ ਕਰਨ ਦੇ ਲਈ ਜਿਹੜੇ ਉਹ ਸਿਰਫ
ਵਿਆਹ ਕਰਵਾ ਰਹੇ ਹੋਣ, ਇਸ ਲਈ ਉਹਨਾਂ ਨੇ 2 ਸਾਲ ਦਾ ਜਿਹੜਾ ਵਕਫਾ ਰੱਖਿਆ ਸੀਗਾ। ਪਰ ਹੁਣ ਉਸ ਦੇ ਵਿੱਚ ਇਹਨਾਂ ਨੇ ਥੋੜ੍ਹੀ ਜਿਹੀ ਜਿਹੜੀ ਐਡਜਸਟਮੈਂਟ ਆਫ ਸਟੇਟਸ ਵਾਲੇ ਮਾਮਲੇ ਦੇ ਵਿੱਚ ਜਿਹੜੀ ਤਬਦੀਲੀ ਆ ਉਸ ਦੇ ਵਿੱਚ ਲਿਆਂਦੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਚੇਨ ਮਾਈਗ੍ਰੇਸ਼ਨ ਦੇ ਅਗੇਂਸਟ ਹੈਗੇ ਆ। ਖਾਸ ਕਰਕੇ ਜਿਹੜੀ ਫੈਮਿਲੀ ਜਿਹੜੀ ਮਾਈਗ੍ਰੇਸ਼ਨ ਆ, ਤੁਹਾਡੀ ਬ੍ਰਦਰ ਸਿਸਟਰ ਜਾਂ ਪੇਰੈਂਟਸ ਵੀ ਉਹ ਨਹੀਂ ਹੋਣੀ ਚਾਹੀਦੀ, ਪੁਆਇੰਟ ਬੇਸ ਸਿਸਟਮ ਹੋਣਾ ਚਾਹੀਦਾ ਹੈਗਾ ਆ। ਅਤੇ ਇੱਕ ਨਵਾਂ ਡਾਟਾ ਜਿਹੜਾ ਆ ਉਹ ਪਤਾ ਚੱਲਿਆ ਆ ਵੀ ਜਿਹਦੇ ਮੁਤਾਬਕ ਕਹਿੰਦੇ ਵੀ ਇੰਡੀਆ ਤੋਂ 2,27,000 ਲੋਕ ਜਿਹੜੇ ਆ ਉਹ ਵੇਟਿੰਗ ਲਾਈਨ ਦੇ ਵਿੱਚ ਹੈਗੇ ਆ, ਜਿਹੜੇ ਫੈਮਿਲੀ ਸਪੋਂਸਰਡ ਗ੍ਰੀਨ ਕਾਰਡ 'ਚ ਜਾਂ ਪਰਮਾਨੈਂਟ ਲੀਗਲ ਰੈਜ਼ੀਡੈਂਸੀ ਦੇ ਲਈ। ਇਹ ਕਾਫੀ ਵੱਡਾ ਨੰਬਰ ਹੈਗਾ ਆ। ਟੋਟਲ ਜਿਹੜੇ ਆ 1.5 ਮਿਲੀਅਨ ਲੋਕ ਜਿਹੜੇ ਆ ਵੇਟਿੰਗ ਦੇ ਵਿੱਚ ਹੈਗੇ ਆ, ਜਦੋਂ ਕਿ USA ਜਿਹੜਾ ਆ ਹਰ ਸਾਲ 1,80,000 ਦੇ ਕਰੀਬ ਜਿਹੜੇ ਵੀਜ਼ੇ ਆ ਉਹ ਇਸ਼ੂ ਕਰਦਾ ਹੈਗਾ ਆ। ਸੋ ਸਭ ਤੋਂ ਇੱਕ ਨੰਬਰ 1 ਦੇ ਉੱਤੇ ਜਿਹੜਾ ਹੈਗਾ ਆ ਜਿਹੜਾ ਸਾਊਥ ਇੱਧਰ ਮੈਕਸੀਕੋ ਵਾਲੀ ਸਾਈਡ ਆਉਂਦੀ ਹੈਗੀ ਆ, ਜਿਨ੍ਹਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਵੇਟ ਕਰ ਰਹੇ ਹੈਗੇ ਆ। 1.5 ਮਿਲੀਅਨ ਲੋਕ ਜਿਹੜੇ ਵੇਟ ਕਰ ਰਹੇ ਮੈਕਸੀਕੋ ਤੋਂ। ਦੂਜੇ ਨੰਬਰ 'ਤੇ ਜਿਹੜੇ ਆ ਇੰਡੀਆ ਤੋਂ 2,27,000 ਅਤੇ ਚਾਈਨਾ ਤੋਂ ਜਿਹੜੇ ਆ 1,80,000 ਲੋਕ ਜਿਹੜੇ ਆ ਇਸ ਵੇਟਿੰਗ ਲਿਸਟ ਦੇ ਵਿੱਚ ਹੈਗੇ ਆ। ਜੀ ਬਿਲਕੁਲ, ਜੋ ਵੇਟਿੰਗ ਲਿਸਟ ਦੀ ਚਲੋ ਤੁਸੀਂ ਗੱਲ ਕੀਤੀ ਹੈ, ਅਤੇ ਹਰਜੋਤ ਸਿੰਘ ਜੀ ਆਪਾਂ ਵੀਜ਼ਾ ਬੁਲੇਟਿਨ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਵੀ ਜਿਹੜਾ ਨਾਲ ਦੇ ਨਾਲ ਉਹ ਦੱਸ ਦਿੰਦੇ ਆ ਵੀ ਇਸ ਟਾਈਮ ਕਿਹਦੀਆਂ ਜਿਹੜੀਆਂ ਇੰਟਰਵਿਊ ਦੀਆਂ ਡੇਟਾਂ ਅਤੇ ਕਿੰਨਾ ਨੂੰ ਕਾਗਜ਼ ਪੱਤਰ ਜਮ੍ਹਾਂ ਕਰਨ ਦੇ ਲਈ ਆਖਿਆ ਗਿਆ ਆ। ਸੋ ਪਹਿਲਾਂ ਜਿਹੜੀਆਂ ਇੰਟਰਵਿਊ ਦੀਆਂ ਡੇਟਸ ਦੇ ਬਾਰੇ ਜਿਹੜਾ ਦੱਸਿਆ ਜਾਈਏ, ਦਸੰਬਰ ਮਹੀਨੇ ਦਾ ਜਿਹੜਾ ਇਹ ਵੀਜ਼ਾ ਬੁਲੇਟਿਨ ਉਹ ਆ ਚੁੱਕਾ ਆ। F1 ਜਿਹੜੀ ਕੈਟੇਗਰੀ ਹੈਗੀ ਹੈ US ਸਿਟੀਜ਼ਨ ਦੇ ਕੁਆਰੇ ਮੁੰਡੇ ਕੁੜੀਆਂ, ਉਸ ਕੈਟੇਗਰੀ ਦੇ ਵਿੱਚ ਇਸ ਟਾਈਮ ਇੰਟਰਵਿਊ ਦੀਆਂ ਡੇਟਾਂ ਜਿਹੜੀਆਂ 15 ਮਈ 2013 ਉਹ ਚੱਲ ਰਹੀ ਆ। F2A ਕੈਟੇਗਰੀ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਘਰ ਵਾਲੀ ਆ, ਉਹਨਾਂ ਦੇ ਜਿਹੜੇ ਬੱਚੇ ਆ, ਉਹਨਾਂ ਦੇ ਲਈ ਕਰੰਟ ਜਿਹੜੀ ਇਸ ਟਾਈਮ ਜੋ ਤਰੀਕਾ ਹੈਗੀ ਆ ਮੌਜੂਦਾ ਤੌਰ ਦੇ ਉੱਤੇ ਉਹ ਆ ਸਭ ਤੋਂ ਤੇਜ਼। ਅਤੇ F2B ਜਿਹੜੀ ਕੈਟੇਗਰੀ ਆ ਉਹ ਪਰਮਾਨੈਂਟ ਰੈਜ਼ੀਡੈਂਟ ਦੇ ਕੁਆਰੇ ਮੁੰਡੇ ਕੁੜੀਆਂ 21 ਸਾਲ ਤੋਂ ਵੱਧ ਦੀ ਉਮਰ ਵਾਲੇ, ਉਹਨਾਂ ਦੇ ਲਈ 8 ਅਗਸਤ 2014 ਤਰੀਕ ਚੱਲ ਰਹੀ ਆ। F3 ਕੈਟੇਗਰੀ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਆ 8 ਨਵੰਬਰ 2007 ਹੈ। F4 ਕੈਟੇਗਰੀ US ਸਿਟੀਜ਼ਨ ਦੇ ਭੈਣ ਭਰਾ, ਉਹਨਾਂ ਦੇ ਲਈ 1 ਨਵੰਬਰ 2004 ਜਿਹੜੀ ਤਰੀਕ ਉਹ ਹੈਗੀ ਆ, ਜਿਨ੍ਹਾਂ ਨੂੰ ਕਾਗਜ਼ ਪੱਤਰ ਜਮ੍ਹਾਂ ਕਰਨ ਦੇ ਲਈ ਆਖਿਆ ਗਿਆ ਆ। F1 ਕੈਟੇਗਰੀ ਵਿੱਚ 15 ਨਵੰਬਰ ਅਤੇ 2013 ਜਿਹੜਾ ਆ ਉਹ ਤਰੀਕ ਚੱਲ ਰਹੀ ਆ। F2A ਦੇ ਵਿੱਚ 1 ਅਕਤੂਬਰ 2019, F2B ਕੈਟੇਗਰੀ ਦੇ ਵਿੱਚ 8 ਫਰਵਰੀ 2015, F3 ਕੈਟੇਗਰੀ 'ਚ 15 ਮਈ 2008 ਅਤੇ F4 ਕੈਟੇਗਰੀ 'ਚ 1 ਜੁਲਾਈ 2005 ਤਰੀਕ ਜਿਹੜੀ ਆ ਉਸ ਦੇ ਵਿੱਚ ਚੱਲ ਰਹੀ ਹੈਗੀ ਆ। ਪ੍ਰੋਸੈਸਿੰਗ ਟਾਈਮਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਜਿਸ ਦਾ ਤੁਸੀਂ ਹਰਜੋਤ ਸਿੰਘ ਨੇ ਜ਼ਿਕਰ ਕੀਤਾ ਹੀ ਆ ਵੀ 1.5 ਮਿਲੀਅਨ 2 ਲੱਖ ਤਕਰੀਬਨ ਦੋਨਾਂ ਹੀ ਜਿਹੜੇ ਇੰਡੀਆ ਚਾਈਨਾ ਦੋਨਾਂ ਦੇ 2-2 ਲੱਖ ਜਿਹੜੇ ਉਹ ਹੈਗੇ ਆ। ਵੇਟਿੰਗ ਪੀਰੀਅਡ ਲਗਾਤਾਰ ਵੱਧਦੇ ਹੀ ਜਿਹੜੇ ਉਹ ਜਾ ਰਹੇ ਨੇ। ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ, ਜੇ ਆਪਣੇ ਘਰ ਵਾਲੀ ਲਈ ਜਾਂ ਆਪਣੇ ਬੱਚੇ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਉਹਨਾਂ ਲਈ ਅਪਲਾਈ ਕੀਤਾ ਆ, ਉਹਨਾਂ ਦੇ ਲਈ ਵੇਟ ਪੀਰੀਅਡ 14 ਤੋਂ 18 ਮਹੀਨੇ ਦਾ। 21 ਜੂਨ 2018 ਰਿਸਿਪਟ ਡੇਟ ਜਿਹੜੀ ਉਹ ਚੱਲ ਰਹੀ ਆ ਕੇਸ ਇਨਕੁਆਇਰੀ ਦੀ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਆ ਉਹਨਾਂ ਲਈ ਅਪਲਾਈ ਕੀਤਾ ਆ। ਰਿਸਿਪਟ ਡੇਟ ਜਿਹੜੀ ਉਹਨਾਂ ਦੇ ਲਈ 19 ਸਤੰਬਰ 2014 ਚੱਲ ਰਹੀ ਆ ਅਤੇ 49 ਤੋਂ 63 ਮਹੀਨੇ ਦਾ ਵੇਟ ਪੀਰੀਅਡ ਹੈ। ਪਰਮਾਨੈਂਟ ਰੈਜ਼ੀਡੈਂਟ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਉਹਨਾਂ ਲਈ ਅਪਲਾਈ ਕੀਤਾ ਆ, 51 ਤੋਂ 67 ਮਹੀਨੇ ਦਾ ਵੇਟ ਪੀਰੀਅਡ ਹੈ। 7 ਜੂਨ 2014 ਜਿਹੜੀ ਰਿਸਿਪਟ ਡੇਟ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਉਹਨਾਂ ਲਈ ਅਪਲਾਈ ਕੀਤਾ ਆ, ਉਹਨਾਂ ਦੇ ਲਈ 90 ਮਹੀਨੇ ਤੋਂ 116 ਮਹੀਨੇ ਦਾ ਵੇਟ ਪੀਰੀਅਡ ਆ। 11 ਮਈ 2010 ਜਿਹੜੀ ਆ ਉਹ ਰਿਸਿਪਟ ਡੇਟ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਭੈਣ ਭਰਾ ਲਈ ਅਪਲਾਈ ਕੀਤਾ ਆ, ਉਹਨਾਂ ਦੀ 101 ਤੋਂ 131 ਮਹੀਨੇ ਦਾ ਜਿਹੜਾ ਉਸ ਦੇ ਵਿੱਚ ਵੇਟ ਪੀਰੀਅਡ ਚੱਲ ਰਿਹਾ ਆ। 22 ਫਰਵਰੀ 2009 ਜਿਹੜੀ ਆ ਇਸ ਦੇ ਵਿੱਚ ਹਰਜੋਤ ਸਿੰਘ ਜੀ ਉਹ ਰਿਸਿਪਟ ਡੇਟ ਉਹਨਾਂ ਦੀ ਚੱਲ ਰਹੀ ਹੈਗੀ ਆ। ਸੋ ਲਗਾਤਾਰ ਜਿਹੜੀਆਂ ਤਰੀਕਾਂ ਆ, ਇਹ ਵੇਟ ਟਾਈਮਸ ਆ ਉਹ ਵੱਧਦੇ ਜਿਹੜੇ ਉਹ ਜਾ ਰਹੇ ਹੈਗੇ ਨੇ। ਬਾਕੀ ਜੇ ਆਪਾਂ ਯੂ ਵੀਜ਼ੇ ਦੇ ਬਾਰੇ ਵੀ ਦੱਸਦੇ ਜਾਈਏ ਵੀ ਉਹਨਾਂ ਦੀ ਜਿਹੜੇ ਪ੍ਰੋਸੈਸਿੰਗ ਟਾਈਮ ਜਿਹੜੇ ਨਬਰਾਸਕਾ ਸਰਵਿਸ ਸੈਂਟਰ ਦੇ ਵਿੱਚ
ਜਿਹੜਾ 57 ਮਹੀਨੇ ਦਾ ਜਿਹੜਾ ਤਕਰੀਬਨ ਹੈਗਾ 18 ਮਾਰਚ 2015 ਜਿਹੜੀ ਤਰੀਕ ਉਹਨਾਂ ਦੀ ਚੱਲ ਰਹੀ ਆ। ਅਤੇ ਆਈ ਥਿੰਕ ਇਹਦੇ 2 ਹੀ ਸਰਵਿਸ ਸੈਂਟਰ ਆ, ਵਰਮੌਂਟ ਵਿੱਚ ਅਤੇ ਨਬਰਾਸਕਾ 'ਚ, ਅਤੇ ਦੋਨਾਂ ਦੇ ਵਿੱਚ ਤਕਰੀਬਨ ਸੇਮ ਹੀ ਸਮਾਂ ਜਿਹੜਾ ਆ ਉਹ ਚੱਲ ਰਿਹਾ ਹੈਗਾ ਜੀ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਲੀਗਲੀ ਕਿਸੇ ਤਰ੍ਹਾਂ ਵੀ USA 'ਚ ਐਂਟਰ ਨਾ ਹੋ। ਜਿਹੜੇ ਤੁਹਾਡੇ ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਹੈਗੇ ਟਰਾਈ ਕਰ ਰਹੇ ਆ, ਬਹੁਤ ਖਤਰਨਾਕ ਰਸਤਾ ਹੈਗਾ ਆ, ਇਲੀਗਲ ਹੈਗਾ ਅਤੇ ਐਂਟਰ ਨਹੀਂ ਹੋਣਾ ਚਾਹੀਦਾ। ਆਪਾਂ ਅਗਰ ਥੈਂਕਸਗਿਵਿੰਗ ਵਾਲੇ ਦਿਨ ਦੀ ਗੱਲ ਕਰਦੇ ਜਾਈਏ, ਥੈਂਕਸਗਿਵਿੰਗ ਦੀ ਰਾਤ ਨੂੰ ਯਾਨੀ ਕਿ ਥਰਸਡੇ ਰਾਤ ਨੂੰ ਜਿਹੜਾ US ਦਾ ਸੈਂਡੀਗੋ ਵਾਲਾ ਬਾਰਡਰ ਹੈਗਾ ਆ, ਉੱਥੋਂ 22 ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਸੀ, ਕਿਉਂਕਿ ਜਿਹੜਾ ਉੱਥੋਂ ਡਰੇਨ ਸੀਗੀ ਉਹਦੇ ਵਿੱਚ ਕਹਿੰਦੇ ਉਹ ਹੜ੍ਹ ਕੇ ਆ ਰਹੇ ਸੀ। ਇੱਕ ਦੀ ਤਾਂ ਜਿਹੜੀ ਆ ਮੌਤ ਵੀ ਹੋ ਗਈ ਅਤੇ 22 ਜਣੇ ਰੈਸਕਿਊ ਕੀਤੇ ਗਏ ਆ, ਜਿਨ੍ਹਾਂ 'ਚ ਕਹਿੰਦੇ ਬੱਚੇ ਵੀ ਸੀ 17 ਸਾਲਾਂ ਦੇ। ਜਿਹੜੇ ਕਹਿੰਦੇ ਪਈ ਜਿਹੜੀ USBP ਆ, ਯੂਨਾਈਟਿਡ ਸਟੇਟ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਨੇ ਫੇਰ ਬੇਨਤੀ ਕੀਤੀ ਲੋਕਾਂ ਨੂੰ ਵੀ ਭਾਈ ਆਪਣੀ ਲਾਈਫ ਨੂੰ ਰਿਸਕ 'ਚ ਨਾ ਪਾਓ। ਉਹ ਕਹਿੰਦੇ ਵੀ ਜਿਹੜੇ ਸਮਗਲਰਸ ਹੈਗੇ ਆ ਉਹਨਾਂ ਨੂੰ ਕੋਈ ਕੇਅਰ ਨਹੀਂ ਹੈਗੀ, ਉਹ ਤੁਹਾਤੋਂ ਪੈਸੇ ਲੈਂਦੇ ਹੈਗੇ ਆ ਨਗਾਉਣ ਦੇ ਲਈ, ਅਗਲਾ ਬੰਦਾ ਬੇਸ਼ੱਕ ਦੀ ਰਸਤੇ 'ਚ ਜਾਂਦਾ ਜਿਹੜਾ ਮਰ ਜਾਵੇ। ਇਹ ਫਿਰ ਵੀ ਵਿਚਾਰੇ ਚੰਗੇ ਆ। ਮੈਂ ਕਹਿੰਦਾ ਵੀ ਇੱਦਾਂ ਦੇ ਕਹਿੰਦੇ ਰਾਤ ਨੂੰ 1 ਵਜੇ ਜਿਹੜਾ ਵੀਰਵਾਰ ਰਾਤ ਨੂੰ 1 ਵਜੇ, ਜਿੱਦਾਂ ਫਰਾਈਡੇ ਸਵੇਰੇ 1 ਵਜੇ ਤੜਕੇ ਉੱਥੋਂ ਜਦੋਂ ਉਹਨਾਂ ਨੂੰ ਆਵਾਜ਼ਾਂ ਆਈਆਂ, ਉਹਨੇ ਦੇਖਿਆ ਵੀ ਹੜੇ ਜਾਂਦੇ ਸੀ 20 ਜਣੇ, ਅਤੇ ਉਹਨਾਂ ਨੂੰ ਫਿਰ ਜਿਹੜਾ ਆ ਰੈਸਕਿਊ ਟੀਮ ਜਿਹੜੀ ਆ ਬਾਰਡਰ ਪੈਟਰੋਲ ਏਜੰਟਸ ਦੀ, ਉਹਨਾਂ ਨੇ ਜਿਹੜਾ ਫੜਿਆ। ਪਰ ਫਿਰ ਵੀ ਇੱਕ ਦੀ ਬੋਡੀ ਰਿਸੀਵ ਲੱਭੀ ਹੈਗੀ ਮਰੇ ਹੋਏ ਦੀ, ਅਤੇ 22 ਜਣਿਆਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਆ। ਇਹ ਥੈਂਕਸ ਗਿਵਿੰਗ ਵਾਲੀ ਰਾਤ ਦੀ ਗੱਲ ਹੈਗੀ ਆ। ਜਿਹੜਾ ਤਿਵਾਨਾ ਰਿਵਰ ਹੈਗਾ ਆ ਸੈਂਡੀਗੋ ਵਾਲੇ ਬਾਰਡਰ ਦੇ ਲਾਗੇ, ਉੱਥੋਂ ਜਿਹੜਾ ਇਹ ਜਿਹੜੀ ਘਟਨਾ ਆ ਉੱਥੇ ਵਾਪਰੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦਾ ਇਹ ਵੀ ਆਪਾਂ ਨੂੰ ਪਤਾ ਵੀ ਜਿੱਦਾਂ ਇਸ ਪ੍ਰਸ਼ਾਸਨ ਨੇ ਡਾਕਾ ਵਾਲਿਆਂ ਨੂੰ ਕਾਫੀ ਜਿਹੜਾ ਆ ਕੋਠੇ ਲਾਉਣ ਦੀ ਜਿਹੜੀ ਉਹ ਟਰਾਈ ਉਹਨਾਂ ਦੀ ਲਗਾਤਾਰ ਜਿਹੜੀ ਉਹ ਚੱਲ ਰਹੀ ਆ। USCIS ਨੇ ਰੀਸੈਂਟ ਇੱਕ ਡਾਟਾ ਜਿਹੜਾ ਆ ਉਹ ਸ਼ੇਅਰ ਕੀਤਾ ਹੈ, ਜਿਸ ਦੇ ਵਿੱਚ ਕਹਿੰਦੇ ਵੀ ਕਿੰਨੇ ਕੁ ਲੋਕਾਂ ਨੂੰ ਜਿਹੜੇ ਡਾਕਾ ਵਾਲੇ ਆ ਉਹਨਾਂ ਨੂੰ ਗ੍ਰਿਫਤਾਰ ਜਾਂ ਐਪਰੀਹੈਂਸ਼ਨ ਜਿਹੜੀ ਉਹਨਾਂ ਦੀ ਕੀਤੀ ਗਈ ਆ, ਚਾਹੇ ਕਈਆਂ ਦੀ ਜਿਹੜੀ ਪ੍ਰਾਇਰ ਅਰੈਸਟ ਸੀਗੀ, DUI, ਹੋਰ ਕਈ ਜਿਹੜੇ ਵੱਖ-ਵੱਖ ਜਿਹੜੀਆਂ ਫੈਲਨੀਜ਼ ਮਿਸਡਿਮੀਨਰਸ ਉਹਨਾਂ ਦੇ ਕਰਕੇ ਕੁੱਲ ਕਹਿੰਦੇ 2,02,025 ਲੋਕਾਂ ਨੂੰ ਜਿਹੜਾ ਆ ਡਾਕਾ ਵਾਲੇ ਜਿਹਨਾਂ ਨੇ ਅਪਲਾਈ ਕੀਤਾ ਸੀਗਾ, ਰਿਕੁਐਸਟ ਕੀਤਾ ਸੀ, ਉਹਨਾਂ ਨੂੰ ਗ੍ਰਿਫਤਾਰ ਜਾਂ ਐਪਰੀਹੈਂਡ ਕੀਤਾ ਗਿਆ ਆ। ਇਸ ਦੇ ਵਿੱਚ ਜਿਹੜੀ ਸਭ ਤੋਂ ਵੱਧ ਉਮਰ 19 ਤੋਂ 22 ਸਾਲ ਵਾਲਿਆਂ ਦਾ ਏਜ ਗਰੁੱਪ ਜਿਹੜਾ ਹੈਗਾ, ਜਿਹੜੇ 87,059 ਜਿਹੜੇ ਡਾਕਾ ਵਾਲੇ ਜਿਹੜੇ ਰਿਕੁਐਸਟਰ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। 14 ਸਾਲ ਅਤੇ ਉਸ ਤੋਂ ਘੱਟ ਦੀ ਉਮਰ ਵਾਲਿਆਂ ਦੇ ਵਿੱਚ 5,076, 15 ਤੋਂ 18 ਸਾਲ ਦੀ ਉਮਰ ਦੇ ਵਿੱਚ 42,377, 19 ਤੋਂ 22 ਸਾਲ ਦੀ ਉਮਰ ਦੇ ਵਿੱਚ 87,059, 23 ਤੋਂ 26 ਸਾਲ ਦੀ ਉਮਰ ਦੇ ਵਿੱਚ 46,147, 27 ਤੋਂ 30 ਸਾਲ ਦੀ ਉਮਰ ਦੇ ਵਿੱਚ 16,872, 31 ਤੋਂ 34 ਸਾਲ ਦੀ ਉਮਰ ਤੱਕ 3,967, ਅਤੇ 35 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ 387, ਅਤੇ ਜਿਨ੍ਹਾਂ ਦੀ ਉਮਰ ਦੇ ਬਾਰੇ ਕੋਈ ਬਹੁਤਾ ਨਹੀਂ ਪਤਾ ਉਹ 160। ਸੋ ਤੁਸੀਂ ਜੇ ਇਹ ਆંકੜਾ ਦੇਖੋ ਤਾਂ ਸਾਰੇ ਯੰਗਸਟਰਸ ਹੀ ਆ। 34 ਸਾਲ ਜਾਂ 34 ਸਾਲ ਦੀ ਉਮਰ ਤੋਂ ਘੱਟ ਦੇ ਵਿੱਚ 2 ਲੱਖ ਲੋਕਾਂ ਨੂੰ ਇਹਨਾਂ ਨੇ ਡਾਕਾ ਵਾਲਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ। ਇਹ 1 ਅਕਤੂਬਰ 2019 ਤੋਂ ਪਹਿਲਾਂ ਦੇ ਜਿਹੜੇ ਆંકੜੇ ਆ ਇਹ USCIS ਨੇ ਜਿਹੜੇ ਉਹ ਦੱਸੇ ਆ। ਅਤੇ ਜਿਹਨੇ ਜਿਹੜੇ ਵੱਖ-ਵੱਖ ਕਾਰਨਾਂ ਕਰਕੇ ਜਿਨ੍ਹਾਂ ਨੂੰ ਜਾਂ ਉਹਨਾਂ ਦੀ ਰਿਕੁਐਸਟ ਡਿਨਾਈ ਕੀਤੀ ਗਈ ਆ, ਟਰਮੀਨੇਟ ਜਿਹੜੀ ਉਹ ਕੀਤੀ ਗਈ ਆ, ਉਹ 'ਚ DUI, ਇਮੀਗ੍ਰੇਸ਼ਨ ਦੇ ਨਾਲ ਥੈਫਟ, ਲਾਰਸਨੀ, ਜਿਹੜੇ ਆ ਉਹ ਡਰੱਗ ਰਿਲੇਟਿਡ ਜਿਹੜੇ ਆ ਉਹ ਡਰਾਈਵਿੰਗ ਅੰਡਰ ਦਾ ਇਨਫਲੂਐਂਸ, ਲਿਕਰ ਦਾ, ਵੈਂਡਲਿਜ਼ਮ, ਬਰਗਲਰੀ, ਡਿਸਆਰਡਰਲੀ ਕੰਡਕਟ, ਤੁਸੀਂ ਨਾਮ ਲੈ ਲਓ। ਹਰ ਇੱਕ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਡਾਕਾ ਵਾਲਿਆਂ ਨੂੰ ਉਹਨਾਂ ਨੇ ਰਿਜੈਕਟ ਜਿਹੜਾ ਆ ਉਹ ਕੀਤਾ ਆ। 2 ਲੱਖ ਦਾ ਆંકੜਾ ਜਿਹੜਾ ਉਹ ਘੱਟ ਨਹੀਂ ਹੈਗਾ। ਓਵਰਆਲ ਡਾਕਾ ਵਾਲੇ ਜਿਹੜੇ ਹਰਜੋਤ ਸਿੰਘ ਜੀ ਆਖੇ ਜਾਂਦੇ ਆ ਮਿਲੀਅਨ ਦੇ ਇਰਦ ਗਿਰਦ ਜਿਹੜੇ ਉਹ ਦੱਸੇ ਜਾਂਦੇ ਨੇ ਵੀ ਕਿਤੇ 7 ਲੱਖ ਕਿਤੇ 8 ਲੱਖ ਕਹਿੰਦੇ, ਇਹਨਾਂ ਨੇ 2 ਲੱਖ ਤਾਂ ਲੋਕਾਂ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਹੈਗਾ ਆ ਡਾਕਾ ਵਾਲੇ ਓਵਰਆਲ ਹੁਣ ਤੱਕ। ਸੋ ਇਹ ਜਿਹੜਾ ਇਹ ਟਰਾਈ ਜਿਹੜੇ ਹਰ ਇੱਕ ਤਰੀਕੇ ਦੇ ਨਾਲ ਇਸ ਪ੍ਰਸ਼ਾਸਨ ਦੀ ਉਹ ਹੈਗੀ ਆ ਵੀ ਆਪਾਂ ਕਿਸ ਤਰੀਕੇ ਦੇ ਨਾਲ ਘੱਟ ਤੋਂ ਘੱਟ ਲੋਕ ਜਿਹੜੇ ਉਹ ਅਮਰੀਕਾ ਦੇ ਵਿੱਚ ਉਹਨਾਂ ਨੂੰ ਰਹਿਣ ਦੀ ਜਿਹੜੀ ਉਹ ਇਜਾਜ਼ਤ ਹੋਵੇ। ਗੈਰ ਕਾਨੂੰਨੀ ਢੰਗ ਤਾਂ ਪਹਿਲਾਂ ਹੀ ਜਦੋਂ ਇਲੀਗਲ ਆ ਅਤੇ ਉਹ ਤਾਂ ਇਲੀਗਲ ਹੈ ਹੀ ਹੈ। ਜਿਹੜੇ ਲੀਗਲੀ ਵੀ ਜਿਹੜੇ ਆਏ ਹੋਣਗੇ ਜਾਂ ਜਿਨ੍ਹਾਂ ਲਈ ਕੋਈ ਰਾਹ ਵੀ ਜਿਹੜਾ ਹੈਗਾ ਆ ਉਸ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਆਪਾਂ ਸਖਤੀ ਕਰ ਸਕੀਏ, ਇਸ ਪ੍ਰਸ਼ਾਸਨ ਦੀ ਜਿਹੜੀ ਲਗਾਤਾਰ
ਇਹ ਕੋਸ਼ਿਸ਼ਾਂ ਇਸ ਦੇ ਵਿੱਚ ਹੈਗੀਆਂ ਨੇ ਜੀ। ਜੀ ਤੇ ਸੋ ਸਾਡਾ ਸਮਾਂ ਵੀ ਸਮਾਪਤ ਆ। ਬਿਲਕੁਲ ਜੀ। ਨਾਲੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਇੱਕ ਵਾਰੀ ਫੇਰ ਵੀਕਐਂਡ 'ਤੇ ਸ਼ਨੀਚਰਵਾਰ ਐਤਵਾਰ ਨੂੰ ਬੜੇ ਧਿਆਨ ਦੇ ਨਾਲ, ਸ਼ਨੀਚਰਵਾਰ ਸ਼ਾਮ ਨੂੰ ਐਤਵਾਰ ਨੂੰ ਜਿਹੜੇ ਵਾਪਸ ਆ ਰਹੇ ਆ ਧਿਆਨ ਦੇ ਨਾਲ ਕਾਰਾਂ ਚਲਾਓ, ਕਿਉਂਕਿ ਵੈਦਰ ਬੜਾ ਖਰਾਬ ਆ ਅਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ ਹੈ ਜੀ। ਬਿਲਕੁਲ, ਕਈ ਥਾਵਾਂ ਦੇ ਉੱਤੇ ਬਰਫ਼ ਪੈਣੀ ਆ, ਕਈ ਥਾਵਾਂ ਦੇ ਉੱਤੇ ਜਿਹੜਾ ਭਾਰੀ ਮੀਂਹ ਪੈਣਾ ਆ। ਸੋ ਅਹਿਤਿਆਤ ਦੇ ਨਾਲ, ਸਤਰਕਤਾ ਦੇ ਨਾਲ ਜਿਹੜਾ ਹੋਵੇ, ਆਪਣੀਆਂ ਤੁਹਾਡੀਆਂ ਵਿੰਡਸ਼ੀਲਡਾਂ ਜਿਹੜੀਆਂ ਉਹ ਸਾਫ਼ ਹੋਣੀਆਂ ਚਾਹੀਦੀਆਂ ਆ। ਗੈਸ ਜਿਹੜੀ ਉਹ ਤੁਹਾਡੀ ਉਹਦੇ ਵਿੱਚ ਭਰੀ ਹੋਵੇ, ਬਾਅਦ ਦੇ ਵਿੱਚ ਐਵੇਂ ਕੋਈ ਅੜਚਨ, ਕੋਈ ਪ੍ਰੋਬਲਮ ਜਿਹੜੀ ਆ ਉਸ ਦੇ ਵਿੱਚ ਨਾ ਬੰਦਾ ਫਸੇ। ਉਹਦੇ ਨਾਲੋਂ ਬਿਹਤਰ ਆ ਵੀ ਪਹਿਲਾਂ ਤਿਆਰੀ ਕਰਕੇ ਜਿਹੜਾ ਉਹ ਚੱਲਿਆ ਜਾਵੇ। ਅਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।